ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 27 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਆ ਰਹੇ ਹਨ। ਇਸ ਮੌਕੇ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਪਲਾਨਸ ਰੀਨਿਊ ਜਾਂ ਨਵੇਂ ਪਲਾਨਸ ਦੇ ਲਈ ਅਪਲਾਈ ਤੁਸੀਂ ਕਰ ਸਕਦੇ ਹੋ। ਇਸ ਦੇ ਨਾਲ ਨਾਲ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੱਲ ਰਹੇ ਪਲਾਨਸ ਦੇ ਵਿੱਚ ਚੇਂਜਸ ਕਰਵਾਉਣੀ ਹੈ, ਇਸ ਦੇ ਲਈ ਸੰਪਰਕ ਕਰੋ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਬਿਜ਼ਨਸ ਇੰਸ਼ੋਰੈਂਸ ਦੇ ਲਈ ਕਾਲ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਨੇਕ ਸਿੰਘ ਬਾਗੜੀ ਫਰੈਸਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਵਿੰਦਰ ਧਾਰੀਵਾਲ, ਨਛੱਤਰ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698। ਜੀ, ਖਬਰਾਂ ਤੋਂ ਪਹਿਲਾਂ ਇੱਕ ਵਾਰੀ ਫੇਰ ਆ ਸਾਰਾ ਹੀ ਹਫਤਾ ਜਿਹੜਾ ਸ਼ਹੀਦੀਆਂ ਨੂੰ ਸਮਰਪਿਤ ਹੈਗਾ, ਉਹਦੇ ਸੰਬੰਧ ਦੇ ਵਿੱਚ ਫਤਿਹਗੜ੍ਹ ਸਾਹਿਬ ਤੋਂ ਲਾਈਵ ਪ੍ਰੋਗਰਾਮ ਤੁਸੀਂ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਚੈਨਲ, ਫੇਸਬੁੱਕ ਤੇ YouTube ਤੋਂ ਲਾਈਵ ਦੇਖ ਰਹੇ ਹੋ। ਸਾਡੀ ਪੂਰੀ ਟੀਮ ਦੇ ਕਾਫੀ ਮੈਂਬਰ ਉੱਥੇ ਪਹੁੰਚੇ ਹੋਏ ਆ, ਤੇ ਉੱਥੋਂ ਪਿਕਚਰਸ ਵੀ ਭੇਜ ਰਹੇ ਆ, ਤੇ ਲਾਈਵ ਵੀ ਜਿਹੜੀ ਤੁਸੀਂ ਕਵਰੇਜ ਆ ਉਹ ਸਵੇਰੇ ਸ਼ਾਮ ਹੁਣ ਤਾਂ ਲਗਾਤਾਰ ਹੀ ਚੱਲ ਰਹੀ ਹੈਗੀ ਆ, ਉਹ ਉੱਥੇ ਦੇਖ ਰਹੇ ਹੋ। ਤੇ ਨਾਲ ਦੀ ਨਾਲ ਸ਼ਾਮਾਂ ਨੂੰ ਜੋ ਸਾਡੇ ਟਰੈਸਟਰੀਅਲ ਜਿੰਨੇ ਵੀ ਰੇਡੀਓ ਸਟੇਸ਼ਨਸ ਹੈਗੇ AM ਤੇ FM, ਉਹਦੇ ਉੱਤੇ ਤੁਸੀਂ 6 ਵਜੇ ਤੋਂ ਲੈ ਕੇ 8 ਵਜੇ ਤੱਕ ਸੁਣਦੇ ਵੀ। ਜੀ ਬਿਲਕੁਲ, ਅੱਜ ਦੀਆਂ ਬੜੀਆਂ ਅਹਿਮ ਖਬਰਾਂ ਜਿਹੜੀਆਂ ਉਹ ਕਰਾਂਗੇ। ਉਸ ਤੋਂ ਇਲਾਵਾ ਅਮਰੀਕਾ ਭਰ ਦੀਆਂ ਖਬਰਾਂ ਦੇ ਉੱਤੇ ਵੀ ਨਜ਼ਰ ਮਾਰਾਂਗੇ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਹਰਜੋਤ ਸਿੰਘ ਜੀ, ਆਪਾਂ ਨੂੰ ਸਭ ਨੂੰ ਪਤਾ ਹੈ ਵੀ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਕੀਤਾ ਗਿਆ ਸੀਗਾ। ਪੂਰੇ ਗੈਂਗਲੈਂਡ ਸਟਾਈਲ ਉਹ ਗੁਰੂ ਘਰ ਤੋਂ ਬਾਹਰ ਨਿਕਲ ਰਹੇ ਸੀ ਜਦ ਉਹਨਾਂ ਦੇ ਉੱਤੇ ਕਈ ਗੋਲੀਆਂ ਜਿਹੜੀਆਂ ਉਹ ਦਾਗੀਆਂ ਗਈਆਂ, ਤੇ ਜਿਸ ਤੋਂ ਉਪਰੰਤ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਉਹਨਾਂ ਦੀ ਮੌਤ ਜਿਹੜੀ ਉਹ ਹੋ ਗਈ ਸੀ। 18 ਜੂਨ ਦੀ ਘਟਨਾ ਸੀ। ਸਰੀ ਦੇ ਗੁਰਦੁਆਰਾ ਸਾਹਿਬ ਤੋਂ ਬਾਹਰ ਜਦੋਂ ਨਿਕਲ ਰਹੇ ਸੀ ਹਰਦੀਪ ਸਿੰਘ ਨਿੱਜਰ, 45 ਸਾਲ ਉਹਨਾਂ ਦੀ ਉਮਰ ਸੀ, ਉਸ ਟਾਈਮ ਦੇ ਉੱਤੇ ਹੋਇਆ। RCMP ਦੇ ਹਵਾਲੇ ਦੇ ਨਾਲ ਜਿਹੜਾ ਕਹਿ ਸਕਦੇ ਹਾਂ ਵੀ ਇੱਕ ਜਿਹੜੀ ਉੱਥੇ ਦੀ ਅਖਬਾਰ ਆ ਦਾ ਗਲੋਬ ਐਂਡ ਮੇਲ ਕਰਕੇ, ਉਹ ਦਾਅਵਾ ਕਰ ਰਹੀ ਹੈ ਵੀ RCMP ਬਹੁਤ ਹੀ ਜਲਦ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਅਸੈਸੀਨੇਸ਼ਨ, ਕਤਲ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਜਿਹੜੀਆਂ ਉਹ ਪਾ ਸਕਦੀਆਂ। ਕਹਿੰਦੇ ਵੀ ਉਹਨਾਂ ਦੀ ਸ਼ੁਰੂ ਤੋਂ ਹੀ ਉਹਨਾਂ ਕਾਤਲਾਂ ਦੇ ਉੱਤੇ ਨਜ਼ਰ ਸੀ, ਉਹਨਾਂ ਦੋਸ਼ੀਆਂ ਦੇ ਉੱਤੇ ਨਜ਼ਰ ਸੀਗੀ, ਤੇ ਹੁਣ ਇਵੈਂਚੁਅਲੀ ਜਿਹੜੀ ਆ ਉਹਨਾਂ ਨੂੰ ਫੜਨ ਦੇ ਬਿਲਕੁਲ ਨਜ਼ਦੀਕ ਪਹੁੰਚੇ ਹੋਏ ਆ। ਹਰਦੀਪ ਸਿੰਘ ਨਿੱਜਰ ਹੋਣਾ ਨੂੰ ਉਸ ਤੋਂ ਪਹਿਲਾਂ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਕਿਹਾ ਸੀਗਾ ਵੀ ਤੁਹਾਡੀ ਜਾਨ ਨੂੰ ਖਤਰਾ ਜਿਹੜਾ ਆ ਉਹ ਹੋ ਸਕਦਾ ਹੈ, ਪਰ ਉਹਨਾਂ ਨੇ ਜਿਹੜੀ ਇੰਟੈਲੀਜੈਂਸ ਸਰਵਿਸ, ਉਹਨਾਂ ਨੇ ਕੋਈ ਕਦਮ ਨਹੀਂ ਚੱਕੇ ਇਹਨਾਂ ਦੀ ਜਿਹੜੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ। ਪਰ ਫਿਰ ਵੀ ਉਹ ਵਾਰਨਿੰਗ ਦੇਣ ਤੋਂ ਬਾਅਦ ਦੇ ਵਿੱਚ ਵੀ ਉਹਨਾਂ ਤੋਂ ਕੁਛ ਚਿਰ ਬਾਅਦ ਹੀ ਜਿਹੜੇ ਜੂਨ ਮਹੀਨੇ ਦੀ 18 ਤਰੀਕ ਨੂੰ ਇਹ ਕਤਲ ਕਰ ਦਿੱਤਾ ਗਿਆ। 3 ਮਹੀਨੇ ਬਾਅਦ ਜਿਹੜੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ, ਉਹ
ਉੱਠਦੇ ਨੇ ਸਦਨ ਦੇ ਵਿੱਚ ਤੇ ਦੋਸ਼ ਲਾਉਂਦੇ ਨੇ ਵੀ ਭਾਈ ਨਿੱਜਰ ਜੋ ਕਿ ਕੈਨੇਡੀਅਨ ਸਿਟੀਜ਼ਨ ਆ, ਉਹਨਾਂ ਦੇ ਕਾਤਲਾਂ ਨੂੰ ਮਾਰਨ ਦੇ ਵਿੱਚ ਭਾਰਤੀ ਸਰਕਾਰ ਦੇ ਬੰਦਿਆਂ ਦਾ ਜਿਹੜਾ ਆ ਉਹ ਹੱਥ ਹੋ ਸਕਦਾ ਆ। ਦਿੱਲੀ ਵਾਲੇ ਜਿਹੜੇ ਆ ਭਾਈ ਨਿੱਜਰ ਹੁਣਾਂ ਨੂੰ ਟੈਰਰਿਸਟ ਉਹਨਾਂ ਨੇ ਗਰਦਾਨਿਆ ਹੋਇਆ ਆ, ਕਿਉਂਕਿ ਇਹ ਸਿੱਖ ਹੋਮਲੈਂਡ ਦੀ ਗੱਲ ਜਿਹੜੀ ਆ ਉਹ ਕਰਦੇ ਆ ਰਹੇ ਨੇ, ਉਹ ਇਨਵੋਲਵਡ ਜਿਹੜੇ ਉਸ ਚੀਜ਼ ਦੇ ਵਿੱਚ ਜਿਹੜੇ ਹੋ ਰਹੇ ਨੇ। 3 ਸੋਰਸ ਗਲੋਬਲ ਦਾ ਗਲੋਬ ਐਂਡ ਮੇਲ ਇਹ ਦਾਅਵਾ ਕਰਦੀ ਹੈ ਵੀ 3 ਸੋਰਸ ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਜਿਹੜੇ ਸਸਪੈਕਟਡ ਕਿਲਰਸ ਸੀਗੇ ਉਹ ਕੈਨੇਡਾ ਛੱਡ ਕੇ ਨਹੀਂ ਗਏ, ਉਹ ਉੱਥੇ ਦੇ ਉੱਥੇ ਹੀ ਜਿਹੜੇ ਉਹ ਰਹੇ ਨੇ ਤੇ ਉਹਨਾਂ ਨੂੰ ਪੁਲਿਸ ਦੀ ਸਰਵੇਲੈਂਸ ਦੇ ਅੰਡਰ ਰੱਖਿਆ ਗਿਆ ਆ ਮਹੀਨਿਆਂ ਬੱਧੀ। ਤੇ 2 ਹੋਰ ਸੋਰਸਿਸ ਇਹ ਦਾਅਵਾ ਕਰ ਰਹੇ ਨੇ ਉਹਨਾਂ ਨੂੰ, ਉਸ ਅਖਬਾਰ ਨੂੰ, ਆਰਸੀਐਮਪੀ ਬਹੁਤ ਹੀ ਜਲਦ ਕਹਿੰਦੇ ਗ੍ਰਿਫਤਾਰੀਆਂ ਜਿਹੜੀਆਂ ਆ ਉਹ ਕਰਕੇ ਉਹਨਾਂ ਉੱਤੇ ਦੋਸ਼ ਜਿਹੜੇ ਉਹ ਆਇਦ ਕਰ ਸਕਦੇ ਆ। ਨਿਖਿਲ ਗੁਪਤਾ ਪੰਨੂ ਹੁਣਾਂ ਦੇ ਕਤਲ ਕਰਾਉਣ ਦੀ ਜਿਹੜੀ ਸੁਪਾਰੀ ਦੇਣ ਦੇ ਵਿੱਚ ਉਹ ਚੈੱਕ ਰਿਪਬਲਿਕ ਦੇ ਵਿੱਚ ਫਸਿਆ ਬੈਠਾ ਆ, ਉੱਥੇ ਉਹਨੂੰ ਗ੍ਰਿਫਤਾਰ ਕੀਤਾ, ਉਹਦੀ ਹਵਾਲਗਰੀ ਹੋਣੀ ਆ। ਹੁਣ ਭਾਈ ਨਿੱਜਰ ਹੁਣਾਂ ਦੇ ਕਾਤਲਾਂ ਨੂੰ ਵੀ ਜਿਹੜੀ ਆਰਸੀਐਮਪੀ ਉਹਨਾਂ ਤੇ ਨਜ਼ਰ ਰੱਖੀ, ਉਹਨਾਂ ਨੂੰ ਜਲਦ ਜਿਹੜਾ ਗ੍ਰਿਫਤਾਰ ਕਰ ਸਕਦੀ ਆ। ਇੰਡੀਆ ਜੋ ਕਿ ਬੜੇ ਬੜੇ ਦਾਅਵੇ ਕਰਦਾ ਰਿਹਾ ਸਾਡਾ ਇਹਦੇ ਵਿੱਚ ਕੋਈ ਹੱਥ ਨਹੀਂ, ਅਸੀਂ ਇਨਵੋਲਵ ਨਹੀਂ ਆ, ਇੱਦਾਂ ਨਹੀਂ ਆ, ਉੱਦਾਂ ਨਹੀਂ ਆ, ਪਰ ਉਹਨਾਂ ਦੀਆਂ ਸਾਰੇ ਜਿਹੜੇ ਆ ਚੀਜ਼ਾਂ ਉਹ ਝੂਠੀਆਂ ਸਾਬਤ ਹੋਣ ਜਾ ਰਹੀਆਂ ਆ, ਉਹ ਹੋ ਰਹੀਆਂ ਨੇ ਤੇ ਆਰਸੀਐਮਪੀ ਕਹਿੰਦੇ ਬਹੁਤ ਹੀ ਜਲਦ ਇਹਨਾਂ ਨੂੰ ਗ੍ਰਿਫਤਾਰ ਕਰ ਸਕਦਾ ਆ। ਕੀ ਇਦਾਂ ਆਉਣ ਦੇ ਨਾਲ, ਹੁਣ ਦੇਖੋ ਇੱਕ ਸਵਾਲ ਹਰਜੋਤ ਸਿੰਘ ਜੀ ਜ਼ਰੂਰ ਉੱਠੂਗਾ ਵੀ ਕੀ ਇਹ ਰਿਪੋਰਟ ਆਉਣ ਦੇ ਨਾਲ ਉਹਨਾਂ ਕਾਤਲਾਂ ਨੂੰ ਭੱਜਣ ਦੇ ਵਿੱਚ ਮੌਕਾ ਤਾਂ ਨਹੀਂ ਮਿਲ ਜੂਗਾ, ਕਿ ਤਾਂ ਵੀ ਉਹ ਦਬੋਚੇ ਗਏ ਨੇ, ਜਾਂ ਉਹਨਾਂ ਨੇ ਅਜੇ ਦੱਸਣਾ ਆ, ਰਿਪੋਰਟ ਕਰਨੀ ਆ ਵੀ ਇੱਕ ਉਸ ਦੇ ਲਈ ਜਿਹੜੀ ਆ ਉਹ ਜ਼ਮੀਨ ਤਿਆਰ ਹੋ ਰਹੀ ਆ, ਜਾਂ ਕੀ ਹੋਊਗਾ ਅੱਗੇ? ਇਹ ਚਲੋ ਆਪਾਂ ਆਪਣੇ ਸਰੋਤਿਆਂ ਦੇ ਨਾਲ ਇਵੈਂਚੁਅਲੀ ਸ਼ੇਅਰ ਕਰਾਂਗੇ। ਪਰ ਅੱਜ ਫਰੰਟ ਪੇਜ ਦੇ ਉੱਤੇ ਉਹਨਾਂ ਦੇ ਦ ਗਲੋਬ ਐਂਡ ਮੇਲ ਦੇ ਫਰੰਟ ਪੇਜ ਦੇ ਉੱਤੇ ਇਹ ਆਰਟੀਕਲ ਜਿਹੜਾ ਆ ਉਹ ਛਪਿਆ ਆ ਵੀ ਟਰੂਡੋ ਹੁਣਾਂ ਦੇ ਸਤੰਬਰ ਦੇ ਵਿੱਚ ਕਹਿਣ ਤੋਂ ਬਾਅਦ ਚ ਇਨਫੈਕਟ ਜਦੋਂ ਤੋਂ ਉਹਨਾਂ ਨੇ ਕਤਲ ਕੀਤਾ ਉਦੋਂ ਤੋਂ ਹੀ ਪੁਲਿਸ ਦੀ ਜਿਹੜੀ ਤਿੱਖੀ ਨਜ਼ਰ ਆ, ਸਰਵੇਲੈਂਸ ਅੰਡਰ ਉਹ ਜਿਹੜੇ ਕਾਤਲ ਚੱਲ ਰਹੇ ਆ। ਕਿਉਂ ਨਹੀਂ ਫੜੇ ਅਜੇ ਤੱਕ, ਕਿਹੜੀਆਂ ਚੀਜ਼ਾਂ ਦੀ ਹੋਰ ਲੋੜ ਆ, ਉਹ ਆਉਣ ਵਾਲੇ ਸਮੇਂ 'ਚ ਜ਼ਰੂਰ ਪਤਾ ਲੱਗੇਗਾ। ਇਹ ਸਵਾਲ ਨਾਲ ਨਾਲ ਜ਼ਰੂਰ ਰਹਿਣਗੇ ਜੀ। ਸੋ ਆਰਸੀਐਮਪੀ ਨੇ ਕੁਝ ਘੰਟੇ ਪਹਿਲਾਂ ਉਹਦੇ ਮੁਤਾਬਕ ਗਲੋਬ ਐਂਡ ਮੇਲ ਵਾਲਿਆਂ ਨੇ ਇਹ ਖਬਰ ਛਾਪੀ ਹੈਗੀ ਆ। ਸਰੋਤਿਆਂ ਨੂੰ ਦੱਸਦੀ ਜਾਈਏ, ਗਲੋਬ ਐਂਡ ਮੇਲ ਇਹ ਉਹੀ ਨਿਊਜ਼ਪੇਪਰ ਆ ਜਿਸ ਨੇ ਖਬਰ ਛਾਪੀ ਸੀ ਵੀ ਜੋ ਖਬਰ ਛਾਪਣ ਜਾ ਰਿਹਾ ਸੀ ਤੇ ਉਹ ਤੋਂ ਡਰਦੇ ਨਹੀਂ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਆਪਣੇ ਜਿਹੜੀ ਆ ਸਦਨ 'ਚ ਦੱਸਿਆ ਸੀ ਜੀ ਹਾਂ, ਉਹਦੇ ਵਿੱਚ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਦੱਸਿਆ ਸੀ ਵੀ ਇਹਦਾ ਜਿਹੜਾ ਆ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਜਿਹੜਾ ਕਤਲ ਕੀਤਾ ਗਿਆ ਆ ਭਾਰਤ ਦੇ ਜੋ ਏਜੰਟਸ ਹੈਗੇ ਆ ਉਹਨਾਂ ਵੱਲੋਂ। ਸੋ ਇਸ ਗਲੋਬ ਐਂਡ ਮੇਲ ਦੀ ਰਿਪੋਰਟ ਨੂੰ ਲੈ ਕੇ ਜੇ ਤੁਸੀਂ ਕਮੈਂਟਸ ਪੜ੍ਹੋ ਥੱਲੇ, ਬਹੁਤ ਸਾਰੇ ਲੋਕ ਅਪਸੈਟ ਵੀ ਆ। ਉਹ ਕਹਿੰਦੇ ਯਾਰ ਜੇ ਬੰਦੇ ਫੜੇ ਨਹੀਂ ਉਹ ਤਾਂ ਭੱਜ ਸਕਦੇ ਹੈਗੇ ਆ, ਹਨਾ, ਵੀ ਇਹਨਾਂ ਨੂੰ ਵੇਟ ਕਰਨਾ ਚਾਹੀਦਾ ਸੀ। ਅਮਰੀਕਾ ਵਾਂਗ ਜਦੋਂ ਇੰਡਾਈਟਮੈਂਟ ਫਾਈਲ ਕੀਤੀ ਗਈ ਆ ਗੁਪਤੇ ਦੇ ਅਗੇਂਸਟ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਕਤਲ ਦੇ ਸੰਬੰਧ ਦੇ ਵਿੱਚ, ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਸੀ ਜੋ ਕਤਲ ਕਰਨ ਦੇ ਲਈ ਉਹਨਾਂ ਦਾ, ਉਹਦੇ ਸੰਬੰਧ ਦੇ ਵਿੱਚ। ਸੋ ਕੈਨੇਡਾ ਦੀ ਜੋ ਨਿਊਜ਼ਪੇਪਰ ਆ ਗਲੋਬ ਐਂਡ ਮੇਲ, ਉਹਨਾਂ ਨੂੰ ਉਸ ਟਾਈਮ ਕਰਨੀ ਚਾਹੀਦੀ ਸੀ ਜਿਸ ਟਾਈਮ ਅਰੈਸਟ ਹੋ ਜਾਂਦੇ। ਪਰ ਗਲੋਬ ਐਂਡ ਮੇਲ ਨੇ ਇਹ ਦੱਸਿਆ ਆ ਵੀ ਜੋ ਉਹਨਾਂ ਦੇ ਹਾਈ ਲੈਵਲ ਜੋ ਵੀ ਸੋਰਸਸ ਹੈਗੇ ਆ ਪਈ ਪਹਿਲੇ ਦਿਨ ਤੋਂ ਹੀ, ਜਿਸ ਦਿਨ ਤੋਂ ਹੀ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਹੋਇਆ, ਉਸੇ ਦਿਨ ਤੋਂ ਹੀ ਆਰਸੀਐਮਪੀ ਜੋ ਕੈਨੇਡਾ ਦੀ ਪੁਲਿਸ ਹੈਗੀ ਆ ਉਹ ਇਹਨਾਂ ਕਾਤਲਾਂ ਦੇ ਉੱਤੇ ਨਜ਼ਰ ਰੱਖ ਰਹੀ ਹੈਗੀ ਆ। ਕਈ ਜਗ੍ਹਾ ਇਹ ਆ ਰਿਹਾ ਸੀ ਵੀ 2 ਗੱਡੀਆਂ ਦੇ ਵਿੱਚ 6 ਜਾਣੇ ਸਵਾਰ ਸੀ। ਹੁਣ ਇਸ ਰਿਪੋਰਟ ਦੇ ਮੁਤਾਬਕ ਉਹ ਕਹਿ ਰਹੇ ਆ ਵੀ 2 ਜਾਣੇ ਜਿਹੜੇ ਆ ਬਹੁਤ ਜਲਦ, ਕੁਝ ਉਹਨਾਂ ਨੇ ਤਾਂ ਕੁਝ ਹਫ਼ਤੇ ਲਿਖਿਆ ਆ, ਕੁਝ ਹਫ਼ਤਿਆਂ ਦੇ ਵਿੱਚ ਜੋ ਆ ਉਹ ਅਰੈਸਟ ਕਰਨ ਜਾ ਰਹੇ ਆ। ਸੋ ਇਸ ਖਬਰ ਤੋਂ ਇਹ ਲੱਗਦਾ ਵੀ ਬਹੁਤ ਜਲਦੀ ਉਹ ਕਾਤਲਾਂ ਨੂੰ ਕੈਨੇਡਾ ਦੀ ਸਰਕਾਰ ਵੱਲੋਂ ਅਰੈਸਟ ਕਰ ਲਿਆ ਜਾਊਗਾ। ਸੋ ਇਹ ਗਲੋਬ ਐਂਡ ਮੇਲ ਦੀ ਜੋ ਅੱਜ ਤਾਜ਼ੀ ਰਿਪੋਰਟ ਆ ਕੁਝ ਘੰਟੇ ਪਹਿਲਾਂ ਦੀ। ਤੇ ਇਸੇ ਤਰ੍ਹਾਂ ਰਾਜਕਰਵੀਰ ਸਿੰਘ ਜੀ, ਜੇ ਇੰਡੀਆ ਦੀ ਗੱਲ ਕਰਦੇ ਜਾਈਏ, ਉੱਥੇ ਮੋਦੀ ਸਰਕਾਰ ਨੇ ਵੀਰ ਵਾਲ ਦਿਵਸ ਕਰਕੇ ਮਨਾਇਆ ਹੈਗਾ ਆ। ਹਾਲਾਂਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਜਿੰਨੀਆਂ ਵੀ ਸਿੱਖ ਆਰਗੇਨਾਈਜੇਸ਼ਨਸ, ਉਹਨਾਂ ਨੇ ਇਹ ਕਿਹਾ ਸੀ ਵੀ ਜੋ ਸਾਹਿਬਜ਼ਾਦੇ ਆ
ਉਹਨਾਂ ਨੂੰ ਵੀਰ ਨਹੀਂ ਅਸੀਂ ਕਹਿ ਸਕਦੇ, ਉਹ ਉਹ ਤਾਂ ਬਾਲ ਸਾਡੇ ਨਹੀਂ, ਉਹ ਜਿਹੜੇ ਬਾਬੇ ਮੰਨੇ ਜਾਂਦੇ ਆ, ਬਾਬੇ ਬਿਲਕੁਲ। ਹੈਗੇ ਆ। ਹੂੰ। ਇਹਨੂੰ ਲੈ ਕੇ ਉਹਨਾਂ ਦੇ ਜਿਹੜੇ ਬਹੁਤ ਸਾਰੇ ਕੌਲੀ ਚੱਟ ਜਿਹੜੇ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ 'ਚ ਵੀ ਵੱਸਦੇ ਹੈਗੇ ਆ, ਉਹਨਾਂ ਨੇ ਮੋਦੀ ਦੀਆਂ ਬੜੀਆਂ ਜਿਹੜੀਆਂ ਸਿਫਤਾਂ ਕੀਤੀਆਂ। ਜਿਨ੍ਹਾਂ ਨੇ ਉਹ ਪ੍ਰੋਗਰਾਮ ਦੇਖਿਆ ਹੋਊਗਾ, ਉਹਦੇ ਵਿੱਚ ਉਹ ਸਾਹਿਬਜ਼ਾਦਿਆਂ ਦਾ ਦਿਵਸ ਮਨਾਉਣ ਨਾਲੋਂ ਮੋਦੀ ਦੀਆਂ ਜੋ ਤਰੀਫਾਂ। ਪ੍ਰਾਪਤੀਆਂ ਆ ਜਾਂ ਸਿੱਖਾਂ ਲਈ ਉਹ ਕੀ ਕੀਤਾ, ਉਹ ਜ਼ਿਆਦਾ ਦਿਖਾਇਆ ਗਿਆ, ਜਿਨ੍ਹਾਂ ਨੇ ਜੋ ਦੇਖਿਆ ਇਹ ਹੈਗਾ। ਨਾਲੇ ਦੇਖੋ ਹਰਜੋਤ ਸਿੰਘ ਜੀ, ਇਹ ਤਾਂ ਹੈ ਹੀ ਟੋਟਲੀ ਉਲਟ। ਆਪਾਂ ਗੁਰੂ ਸਾਹਿਬ ਦੀ ਸ਼ਰਨ, ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਹੋ ਕੇ ਕੋਈ ਵੀ ਚੀਜ਼ ਇਦਾਂ ਦੇ ਦਿਨ ਤਿਉਹਾਰ ਜਿਹੜੇ ਆ ਉਹ ਮਨਾਏ ਜਾਂਦੇ ਆ, ਉੱਥੇ ਫੋਟੋ ਲਾ ਕੇ ਤੇ ਉਹ ਸਾਰੀਆਂ ਚੀਜ਼ਾਂ ਉਹ ਕੀਤੀਆਂ ਜਾ ਰਹੀਆਂ। ਤੁਸੀਂ ਦੇਖੋ ਵੀ ਉੱਥੇ ਹੋ ਕੀ ਰਿਹਾ ਆ। ਇਹ ਵੀਰ ਬਾਲ ਦਿਵਸ ਤਾਂ ਇੱਥੇ ਅਮਰੀਕਾ 'ਚ ਵੀ ਘਰ ਕਰ ਗਿਆ। ਨਿਊਯਾਰਕ ਦੇ ਗੁਰੂ ਘਰਾਂ ਦੇ ਵਿੱਚ ਤੇ ਹੋਰ ਕਈ ਥਾਵਾਂ ਦੇ ਉੱਤੇ ਜਿਹੜੀ ਇੰਡੀਅਨ ਕੌਂਸੂਲੇਟਸ ਆ, ਉਹ ਇਸ ਨੂੰ ਬਹੁਤ ਵਧਾ ਚੜਾ ਕੇ ਜਿਹੜਾ ਉਹ ਪੇਸ਼ ਕਰ ਰਹੇ ਆ। ਸੋ ਸਿੱਖਾਂ ਨੂੰ ਇੱਥੇ ਸਟੈਂਡ ਲੈਣਾ ਪੈਣਾ ਆ ਵੀ ਇਹ ਕੀ ਆ। ਤੁਸੀਂ ਜਿਹੜੀ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਆ, ਉਸ ਨੂੰ ਇਹ ਵੀਰ ਬਾਲ ਦਿਵਸ ਕਹਿ ਕੇ ਕਿਹੜੇ ਪਾਸੇ ਵੱਲ ਨੂੰ ਜਿਹੜਾ ਆ ਉਹ ਮੋੜਾ ਕੱਟਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਭਾਈ ਆਪਣੀਆਂ ਜਿਹੜੀਆਂ ਆ ਉੱਥੇ ਹੁਣ ਉਹ ਜੋ ਸਾਰਾ ਕੁਝ ਹੋ ਰਿਹਾ ਆ ਨਾ, ਇਹ ਸਭ ਕੁਝ ਰਲਗੱਡ ਕਰਨ ਦੇ ਲਈ ਦੇਖੋ ਕਿੰਨੇ ਬਿਆਨ ਆਉਂਦੇ ਆ ਵੀ ਸਿੱਖ ਤੇ ਸਨਾਤਨ ਇੱਕੋ ਹੀ ਆ। ਇਹ ਸਾਰੀਆਂ ਚੀਜ਼ਾਂ ਨਾ, ਇਹ ਦੂਰ ਜੇ ਤੁਸੀਂ ਜਾਂਦੇ ਆ, ਇਹਨਾਂ ਨੂੰ ਡੂੰਘਾਈ ਤੱਕ ਜਿਹੜੇ ਦੇਖਣ ਦੀ ਕੋਸ਼ਿਸ਼ ਕਰਦੇ ਆ, ਤੇ ਸਾਰਾ ਕੁਝ ਰਲਗੱਡ ਕਰਕੇ ਤੁਹਾਨੂੰ ਉਹੀ ਚੀਜ਼ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਸੋ ਆਪਾਂ ਨੂੰ ਬਹੁਤ ਹੀ ਇhtiyਾਤ ਦੇ ਨਾਲ ਹੋਣਾ ਚਾਹੀਦਾ, ਤੇ ਗੁਰੂ ਘਰਾਂ ਨੂੰ ਤੇ ਲੀਕ ਖਿੱਚ ਦੇਣੀ ਚਾਹੀਦੀ ਆ। ਨਹੀਂ ਤਾਂ ਉੱਥੇ ਦੇ ਜਿਹੜੇ ਸੇਵਾਦਾਰ ਨੇ, ਪ੍ਰਬੰਧਕ ਨੇ, ਜਿਹੜੀ ਸੰਗਤ ਜਾਂਦੀ ਆ, ਉਹਨਾਂ ਨੂੰ ਵੀ ਕਹਿਣਾ ਚਾਹੀਦਾ ਵੀ ਕੀ ਤੁਸੀਂ ਅੰਬੈਸੀਆਂ, ਕੌਂਸੂਲੇਟਾਂ ਦੇ ਨਾਲ ਮਿਲ ਕੇ ਆ ਕਿਹੜੇ ਕੰਮਾਂ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ। ਆਈ ਥਿੰਕ ਮੱਖਣ ਸ਼ਾਹ ਲੁਬਾਣਾ ਗੁਰੂ ਘਰ ਜਿਹੜਾ ਨਿਊਯਾਰਕ ਕੁਈਨਸ ਦੇ ਵਿੱਚ ਆ, ਉੱਥੇ ਦੀ ਤਸਵੀਰਾਂ ਸਾਹਮਣੇ ਆਈਆਂ ਵੀ ਜਿੱਥੇ ਉਹ ਆ ਕੇ ਵੀਰ ਬਾਲ ਦਿਵਸ ਜਿਹੜੇ ਉੱਥੇ ਮਨਾ ਰਹੇ ਆ। ਭਾਰਤ ਵਿੱਚ ਤਾਂ ਬੈਠੇ ਉਹਨਾਂ ਦੇ ਕੋਲ ਬਹੁਤ ਢਾਂਚਾ ਹੈਗਾ ਆ, ਉਹ ਕਰ ਰਹੇ ਆ। ਇੱਕ ਪਾਸੇ ਫਤਿਹਗੜ੍ਹ ਸਾਹਿਬ ਵਿਖੇ ਆਪਾਂ ਉਹਨਾਂ ਦੀਆਂ ਕਥਾਵਾਂ ਸੁਣ ਰਹੇ ਆ, ਉਹਨਾਂ ਦੇ ਜਜ਼ਬੇ ਦੀਆਂ ਕਹਾਣੀਆਂ ਸੁਣ ਰਹੇ ਆ, ਤੇ ਦੂਜੇ ਪਾਸੇ ਉਹ ਕਿਹੜੇ ਪਾਸੇ ਵੱਲ ਨੂੰ ਜਿਹੜਾ ਇਹਨਾਂ ਨੇ ਵੀਰ ਬਾਲ ਦਿਵਸ ਕਰਕੇ ਇੱਕ ਛੋਟੀ ਜਿਹੀ ਚੀਜ਼ ਜਿਹੜੀ ਉਹਨਾਂ ਨੇ ਬਣਾ ਦੇਣੀ ਆ। ਨਿਆਣਿਆਂ ਨੂੰ ਨਹੀਂ ਪਤਾ ਲੱਗਣਾ, ਆਪਣਿਆਂ ਨੂੰ ਨਹੀਂ ਪਤਾ ਲੱਗਣਾ ਵੀ ਇਹ ਕਿਹਦੀ ਜਿਹੜੀ ਆ ਉਹ ਗੱਲ ਕਰ ਰਹੇ ਆ। ਨੋ ਡਾਊਟ ਉਹ ਸਿੱਖਾਂ ਦੀ ਵੋਟ ਖਿੱਚਣ ਦੀ ਕੋਸ਼ਿਸ਼ ਕਰ ਰਹੇ ਆ। ਬਹੁਤ ਸਾਰੇ ਜਿਹੜੇ ਲੋਕ ਇਸ ਤੇ ਖੁਸ਼ ਵੀ ਹੋਣਗੇ ਵੀ ਲੈ ਵੀ ਆ ਇਹਨਾਂ ਨੇ ਬੜਾ ਵਧੀਆ ਕੰਮ ਕਰ ਰਹੇ ਆ। ਆ ਜੀ ਚਿਲਡਰਨ ਡੇ ਦੀ ਥਾਂ ਤੇ ਤਾਂ ਆ ਇਹਨਾਂ ਦਾ ਦਿਨ ਜਿਹੜਾ ਉਹ ਕਰਕੇ ਉਹ ਕਰ ਰਹੇ ਆ। ਪਰ ਭਾਈ ਜਿਹੜੇ ਸਾਹਿਬਜ਼ਾਦੇ ਆ, ਉਹਨਾਂ ਨੂੰ ਚਿਲਡਰਨ ਡੇ ਦੀ ਇਹ ਚੀਜ਼ਾਂ ਦੇ ਮੁਹਤਾਜ ਨਹੀਂ ਆ। ਉਹਨਾਂ ਨੇ ਸਿੱਖੀ ਦੇ ਲਈ ਉਸ ਟਾਈਮ ਦੇ ਉੱਤੇ ਇਹ ਨਹੀਂ ਕਬੂਲੀ, ਇਹ ਸਾਰੀਆਂ ਚੀਜ਼ਾਂ ਸਮਝਣੀਆਂ ਵੀ ਏਡੀ ਛੋਟੀ ਉਮਰ ਤੋਂ ਇੰਨੀ ਸਮਝ ਹੋਣੀ, ਦਾਦੀ ਦਾ ਰੋਲ, ਉਹ ਸਾਰੀਆਂ ਚੀਜ਼ਾਂ ਗੁਰੂ ਸਾਹਿਬ ਨੇ ਪੂਰਾ ਆਪਣਾ ਪਰਿਵਾਰ ਜਿਹੜਾ ਆ ਉਹ ਬਲਿਦਾਨ ਜਿਹੜਾ ਉਹਦੇ ਦਿੱਤਾ, ਕੁਰਬਾਨੀ ਕਰ ਦਿੱਤੀ ਇਸ ਚੀਜ਼ ਦੇ ਵਿੱਚ। ਸੋ ਇਹ ਚੀਜ਼ਾਂ ਸਮਝਣ ਦੀ ਜ਼ਰੂਰਤ ਆ। ਸੋ ਇਹ ਰਲਗੱਡ ਕਰਨ ਦੀ ਜਿਹੜੀ ਇਸ ਦੇ ਵਿੱਚ ਕੋਝੀਆਂ ਸਾਜ਼ਿਸ਼ਾਂ ਨੇ, ਤੇ ਆਪਾਂ ਨੂੰ ਇਹਨਾਂ ਤੋਂ ਸੁਚੇਤ ਰਹਿਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ। ਅਮਰੀਕਾ ਵਿੱਚ ਵੀ ਬਹੁਤ ਸਾਰੇ ਜਿਹੜੀਆਂ ਇਦਾਂ ਦੀਆਂ ਆਰਗੇਨਾਈਜੇਸ਼ਨਸ ਆ, ਉਹਨਾਂ ਨੇ ਵੀਰ ਬਾਲ ਦਿਵਸ ਮਨਾਇਆ, ਤੇ ਨਾਲ ਦੀ ਨਾਲ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਦਾ ਜਿਹੜਾ ਬੜਾ ਧੰਨਵਾਦ ਕੀਤਾ ਵੀ ਉਹਨਾਂ ਨੇ ਇਹ ਕੀਤਾ ਹੈਗਾ। ਇੱਕ ਕੋਈ ਇੰਡੀਅਨ ਮਿਨੋਰਿਟੀ ਫਾਊਂਡੇਸ਼ਨ ਹੈਗੀ ਆ, ਉਹਨਾਂ ਨੇ ਕਹਿੰਦੇ ਵੀ ਗੁਰਦੁਆਰਾ ਬਰੁਕਫੀਲਡ ਵਿਸਕੌਨਸਨ 'ਚ ਇਹ ਦਿਨ ਮਨਾਇਆ। ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਜਿਹੜੀ ਇੰਡੀਅਨ ਮਿਨੋਰਿਟੀ ਫਾਊਂਡੇਸ਼ਨ ਆ, ਤੁਹਾਡੀ ਜਵਾਨ ਉਸ ਟਾਈਮ ਕਿੱਥੇ ਗਈ ਸੀ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਹੋਇਆ, ਜਾਂ ਗੁਰਪਤਵੰਤ ਸਿੰਘ ਪੰਨੂ ਤੇ ਹੋਰ ਕਈ ਅਮਰੀਕਨ ਸਿਟੀਜ਼ਨ ਸਿੱਖਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਹੋਈ। ਕਦੇ ਤੁਸੀਂ ਸਟੇਟਮੈਂਟ ਬਣਾਈ ਹੈ ਉਹਦੇ ਸੰਬੰਧ ਦੇ ਵਿੱਚ? ਇਸੇ ਤਰ੍ਹਾਂ ਸਰੋਤਿਆਂ ਨੂੰ ਯਾਦ ਹੋਊਗਾ ਦਰਸ਼ਨ ਸਿੰਘ ਢਾਲੀਵਾਲ ਜਿਸ ਟਾਈਮ ਦੇ ਉੱਤੇ ਕਿਸਾਨ ਮੋਰਚੇ ਵੇਲੇ ਵਾਪਸ ਮੋੜੇ ਗਏ ਸੀ, ਸਾਰੇ ਸਿੱਖਾਂ ਨੇ ਬਹੁਤ ਬੁਰਾ ਮਨਾਇਆ ਸੀ। ਬਾਅਦ ਦੇ ਵਿੱਚ ਉਹ ਮੋਦੀ ਦੇ ਜਾ ਕੇ ਗੈਸਟ ਵੀ ਬਣੇ ਰਹੇ। ਉਹਨਾਂ ਨੇ ਵੀ ਇਹ ਕਿਹਾ ਵੀ ਜੀ ਜੋ ਮੋਦੀ ਸਾਹਿਬ ਮਨਾ ਰਹੇ ਆ ਉਹ ਬਹੁਤ ਵਧੀਆ ਹੈਗਾ ਆ ਜੀ। ਉੱਥੇ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਲੰਗਰ ਆਉਂਦਾ ਉਹਦੇ ਤੇ GST ਹਟਾਤੀ। ਜੇ ਸਿੱਖ ਸਾਰੀ ਦੁਨੀਆ 'ਚ ਲੰਗਰ ਲਾ ਸਕਦੇ ਆ ਤਾਂ GST ਨਹੀਂ ਦੇ ਸਕਦੇ ਹੈਗੇ, ਤਾਂ ਵੈਸੇ ਹੀ ਸਿੱਖਾਂ ਨੂੰ ਚਾਹੀਦਾ ਸੀ। ਇਸੇ ਤਰ੍ਹਾਂ ਇੱਕ ਕੋਈ ਲਖਵੀਰ ਸਿੰਘ ਸਹੋਤਾ ਕਰਕੇ ਹੈਗੇ ਆ, ਪ੍ਰੈਜ਼ੀਡੈਂਟ ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦੇ, ਉਹਨਾਂ ਨੇ ਵੀ ਕਿਹਾ ਆ ਵੀ ਇੰਡੀਆ ਮਲਟੀਕਲਚਰਲ ਮਲਟੀਫੇਥ ਕੰਟਰੀ ਹੈਗੀ ਆ, ਵੀ ਵੈਰੀ ਲਿਟਲ ਇਜ਼ ਨੋਨ ਟੂ ਪੀਪਲ ਅਬਾਊਟ ਸਿੱਖ ਕਮਿਊਨਿਟੀ। ਇੱਦਾਂ ਕਿੱਦਾਂ ਹੋ ਸਕਦਾ? ਸਾਰੀ ਦੁਨੀਆ ਦੇ ਵਿੱਚ ਤਾਂ ਸਿੱਖਾਂ ਦਾ ਕਿੰਨੇ ਰੈਜ਼ੋਲੂਸ਼ਨ ਅਮਰੀਕਾ ਦੀ ਜਿਹੜੀ ਹੈਗੀ ਆ ਵਾਈਟ ਹਾਊਸ ਦੇ ਵਿੱਚ ਪਾਸ ਹੋ ਚੁੱਕੇ, ਕਾਂਗਰਸ ਦੇ ਵਿੱਚ ਤੇ ਸੈਨੇਟ ਦੇ ਵਿੱਚ। ਸੋ ਉਹ ਠੀਕ ਆ ਜੇ ਤੁਸੀਂ ਉਹਨਾਂ ਦੇ ਬੱਲੇ ਬੱਲੇ ਕਰਨੀ ਆ, ਉਹ ਗੱਲ ਜੁਦੀ ਆ, ਪਰ ਨਾਟ ਐਜ਼ ਏ ਸਿੱਖ ਰਿਪਰੈਜ਼ੈਂਟੇਟਿਵ। ਸੋ ਜਿੰਨੇ ਦੁਨੀਆ ਭਰ ਦੇ ਵਿੱਚ ਸਿੱਖ ਵਸਦੇ ਆ ਆਪਣੇ ਆਪਣੇ ਮੁਲਕ ਦੇ ਵਿੱਚ, ਉਹਨਾਂ ਲੋਕਾਂ ਨੂੰ ਪਛਾਣੋ। ਜਦੋਂ ਤੁਹਾਡੇ ਤੇ ਜ਼ੁਲਮ ਹੁੰਦਾ
ਤੁਹਾਨੂੰ ਮਾਰਨ ਦੀ ਕੋਸ਼ਿਸ਼ ਹੁੰਦੀ, ਉਹ ਬੋਲਦੇ ਨਹੀਂ। ਤੇ ਦੂਜੀ ਵਾਰੀ ਜਦੋਂ ਉਹ ਕਦੇ ਪਿੱਛੇ ਨਹੀਂ ਹਟਦੇ ਹੈਗੇ, ਜਿੱਥੇ ਸਾਡੀ ਹਿਸਟਰੀ ਨੂੰ ਡਿਸਟੋਰਟ ਕੀਤਾ ਜਾਂਦਾ ਹੈਗਾ ਆ। ਇਸੇ ਤਰ੍ਹਾਂ ਹਰਜਿੰਦਰ ਸਿੰਘ ਖਹਿਰਾ, ਇੱਕ ਸ਼ਿਕਾਗੋ ਬੇਸਡ ਡੈਂਟਿਸਟ ਆ, ਉਹਨਾਂ ਨੇ ਵੀ ਕਿਹਾ ਵੀ ਮੋਦੀ ਸਾਹਿਬ ਨੇ ਬਹੁਤ ਵਧੀਆ ਇਹ ਬਾਲ ਦਿਵਸ ਮਨਾ ਕੇ ਇੱਕ ਲੈਂਡਮਾਰਕ ਕੀਤਾ ਹੈਗਾ। ਸੋ ਜੇ ਕਿਤੇ ਟਾਈਮ ਲੱਗਿਆ ਦੇਖ ਲਿਓ ਵੀ ਕਿੰਨਾ ਕੁ ਉਹ ਜਿਹੜਾ 2 ਘੰਟੇ ਦਾ ਪ੍ਰੋਗਰਾਮ ਸੀ, ਉਹ 'ਚ ਕਿੰਨਾ ਕੁ ਬਾਲ ਦਿਵਸ ਨੂੰ ਸਮਰਪਿਤ ਸੀ ਤੇ ਕਿੰਨਾ ਕੁ ਜਿਹੜਾ ਹੋਰ ਉਹਨਾਂ ਦੀ ਜਿਹੜੇ ਬੱਲੇ ਹੈਗੇ ਬੱਲੇ ਉਹਨਾਂ ਹੋਈ ਦੇ ਸੀ। ਨਾਲ ਸਿਰਸੇ ਸੁਰਸੇ ਹੁਣੀ ਬੈਠੇ ਆ, ਉਹਨਾਂ ਦਾ ਹੋਰ ਕੋਈ ਕੰਮ ਥੋੜੀ ਆ। ਹੁਣ ਇੰਡੀਅਨ ਕੌਂਸੂਲੇਟ ਨਿਊਯਾਰਕ ਦੇ ਵਿੱਚ, ਨਿਊਯਾਰਕ ਦੇ ਉਹਨਾਂ ਗੁਰੂ ਘਰਾਂ 'ਚ ਜਿੱਥੇ ਸਵਾਲ ਕਰਦੇ ਆ ਵੀ ਜਦੋਂ ਤੁਸੀਂ ਅਮਰੀਕਨ ਸਿਟੀਜ਼ਨ ਨੂੰ ਜਿਹੜੇ ਸਿੱਖਾਂ ਦੀ ਗੱਲ ਕਰਦੇ ਆ, ਉਹਨਾਂ ਨੂੰ ਮਾਰਨ ਦੀਆਂ ਤੁਸੀਂ ਕਰਦੇ, ਉੱਥੋਂ ਭੱਜ ਜਾਂਦੇ ਆ ਤੇ ਉਹਨਾਂ ਹੀ ਗੁਰੂ ਘਰਾਂ 'ਚ ਆ ਕੇ ਜਿਹੜਾ ਉਹ ਬਾਅਦ ਦੇ ਵਿੱਚ ਵੀਰ ਬਾਲ ਦਿਵਸ ਜਿਹੜਾ ਉਹ ਮਨਾ ਰਹੇ ਆ। ਦੇਖੋ, ਕਿਸੇ ਨੂੰ ਐਜ਼ ਏ ਸਿੱਖ, ਐਜ਼ ਏ ਸ਼ਰਧਾਲੂ ਆਉਣ ਤੋਂ ਕੋਈ ਰੋਕ ਟੋਕ ਨਹੀਂ, ਪਰ ਇੱਥੇ ਤਾਂ ਆਪਾਂ ਕਿੰਨੀ ਵਾਰੀ ਇਹ ਸੁਣਿਆ ਵੀ ਕੌਂਸੂਲੇਟਾਂ ਨੂੰ ਇੱਥੇ ਨਹੀਂ ਆਉਣ ਦੇਣਾ, ਉਹਨਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਨਾ ਹੋਣ। ਤੇ ਇਹ ਹੁਣ ਹੋਰ ਸ਼ਰੇਆਮ ਹਿਸਟਰੀ ਡਿਸਟੋਰਟ ਕਰਨ ਦੀ ਕੋਸ਼ਿਸ਼ ਨਹੀਂ ਹੈ ਤਾਂ ਹੋਰ ਕੀ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਬਹੁਤ ਧਿਆਨ ਦੇ ਨਾਲ ਜਿਹੜਾ ਆ ਉਹ ਚੱਲ ਕੇ ਦੇਖਣ ਦੀ ਜਿਹੜੀ ਜ਼ਰੂਰਤ ਆ। ਇਹ ਜਾਣ ਬੁੱਝ ਕੇ ਉਹ ਕਹਿੰਦੇ ਆ ਵੀ ਇੰਡੀਅਨ ਕੌਂਸੂਲੇਟ ਵਾਲੇ ਜਿਹੜੇ ਨਿਊਯਾਰਕ ਵਾਲੇ ਉਹ ਕਹਿੰਦੇ ਆ ਵੀ ਅਸੀਂ ਇੱਥੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿੱਦਾਂ ਸਿੱਖਾਂ ਨੂੰ ਪਤਾ ਹੀ ਨਹੀਂ ਆ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਕੀ ਆ। ਇਹ ਵੀਰ ਬਾਲ ਦਿਵਸ ਮਨਾ ਕੇ ਸਾਨੂੰ ਹੁਣ ਦੱਸਣਗੇ। ਮੋਦੀ ਸਾਹਿਬ ਜਦੋਂ ਆਏ ਉਦੋਂ ਹੀ ਪਤਾ ਲੱਗਾ ਵੀ ਹਾਂ, ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਕੀ, ਉਹ ਤੋਂ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਕੀ ਆ, ਵੀ ਛੋਟਿਆਂ ਦੀ ਕੀ ਸ਼ਹਾਦਤ ਆ, ਵੱਡਿਆਂ ਦੀ ਜਿਹੜੀ ਆ ਉਹ ਕੀ ਸ਼ਹਾਦਤ ਹੈਗੀ ਆ। ਬਸ ਇਹ ਹੁਣ ਆ ਕੇ ਜਿਹੜੀ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੱਸਣ ਦੇ ਲਈ ਆ ਰਹੇ ਆ। ਇਹ ਨਾ ਸੋਚਿਓ ਵੀ ਇਹ ਇੱਥੇ ਹੀ ਆ, ਵੇਖੀ ਜਾਇਓ ਇਹਨਾਂ ਨੇ ਕਿੱਥੇ ਕਿੱਥੇ ਜਿਹੜਾ ਆ ਉਹ ਕਰਨਾ ਆ। ਨਿਊਯਾਰਕ, ਨਿਊ ਜਰਸੀ, ਕਨੈਟੀਕਟ ਦੇ ਵਿੱਚ ਕਹਿੰਦੇ ਅਸੀਂ ਐਗਜ਼ੀਬਿਸ਼ਨਾਂ ਜਿਹੜੀਆਂ ਉਹ ਲਾਉਣ ਜਾ ਰਹੇ ਹੈਗੇ ਆ। ਇਸੇ ਤਰ੍ਹਾਂ ਨਿਊਜ਼ੀਲੈਂਡ ਤੋਂ ਵੀ ਸਾਡੇ ਸਰੋਤੇ ਬਹੁਤ ਇਸ ਟਾਈਮ ਜੁੜੇ ਹੋਏ ਆ। ਨਿਊਜ਼ੀਲੈਂਡ ਦੇ ਵਿੱਚ ਕਹਿੰਦੇ ਵੀ ਇੱਕ ਗੁਰੂ ਘਰ ਹੈਗਾ ਬੇਗਮਪੁਰਾ ਸਿੱਖ ਟੈਂਪਲ, ਉੱਥੇ ਉਹਨਾਂ ਨੇ ਵੀਰ ਬਾਲ ਦਿਵਸ ਜੋ ਮਨਾਇਆ ਹੈਗਾ। ਸਿੱਖ ਸੰਗਤ ਆਫ ਨਿਊਜ਼ੀਲੈਂਡ ਇਹਨਾਂ ਨੇ ਮਨਾਇਆ ਹੈਗਾ। ਭਵ ਢਿੱਲੋਂ ਕਰਕੇ ਆਨਰੇਰੀ ਕੌਂਸੂਲੇਟ ਆਫ ਇੰਡੀਆ ਆਕਲੈਂਡ ਦੇ ਵਿੱਚ, ਤੇ ਉਹਨਾਂ ਨੇ ਕਿਹਾ ਵੀ ਜੋ ਪ੍ਰਾਈਮ ਮਿਨਿਸਟਰ ਮੋਦੀ ਨੇ ਸਿੱਖ ਗੁਰੂਜ਼ ਦੇ ਲਈ ਰਿਸਪੈਕਟ ਲਈ ਕੀਤਾ ਆ ਤੇ ਸਿੱਖ ਕਮਿਊਨਿਟੀ ਲਈ ਕੀਤਾ ਆ, ਪਿਛਲੇ 9 ਸਾਲਾਂ 'ਚ ਉਹ ਕਿਸੇ ਨੇ ਨਹੀਂ ਕੀਤਾ। ਹੁਣ ਜੋ ਸਿੱਖ ਕਮਿਊਨਿਟੀ ਲਈ ਕੀਤਾ ਉਹ ਤਾਂ ਪਿਛਲੇ 3 ਮਹੀਨਿਆਂ ਤੋਂ ਪਤਾ ਲੱਗ ਰਿਹਾ ਹੈ। ਜੋ ਅਮਰੀਕਾ ਦੀ ਸਰਕਾਰ ਤੇ ਕੈਨੇਡਾ ਦੀ ਸਰਕਾਰ, ਇੰਗਲੈਂਡ 'ਚ ਕੀ ਵਾਪਰਿਆ, ਉਹ ਸਾਰੀ ਦੁਨੀਆ ਦੇ ਸਾਹਮਣੇ ਸਾਰਾ ਜਨਾਜ਼ਾ ਤਾਂ ਨਿਕਲਿਆ ਹੈਗਾ ਉਹਨਾਂ ਦਾ। ਸੋ ਜਿੰਨੇ ਵੀ ਬਾਹਰ ਵਸਦੇ ਸਿੱਖ ਆ, ਸਾਨੂੰ ਜਿਹੜੀ ਸਾਡਾ ਐਕਚੁਅਲ ਇਤਿਹਾਸ ਆ ਉਹਦੇ ਨਾਲ ਹੀ ਜੁੜਨਾ ਚਾਹੀਦਾ। ਜਿਹੜੇ ਇੱਦਾਂ ਦੇ ਬੰਦੇ ਆ ਇਹਨਾਂ ਨੂੰ ਪਛਾਣਨਾ ਚਾਹੀਦਾ ਹੈਗਾ। ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਭਾਈ ਤੁਸੀਂ ਆਪਣੀ ਕਮਿਊਨਿਟੀ ਦੇ ਨਾਲ ਖੜੋ, ਨਾ ਕਿ ਕਿਸੇ ਮਗਰ ਲੱਗ ਕੇ ਜਿਹੜਾ ਆ ਆਪਣੇ ਇਹ ਸਰਕਾਰਾਂ ਤਾਂ ਆਈ ਚਲਾਈਆਂ ਆ, ਇਹ ਆਈ ਜਾਈ ਜਾਣੀਆਂ, ਇਹ ਤਾਂ ਕਦੇ ਨੇ ਕਦੇ ਆ ਜਾਣਾ, ਕਿਤੇ ਨੇ ਕੁਛ ਆ ਜਾਣਾ। ਇਹ ਤੁਹਾਨੂੰ ਸਿਰਫ ਤੇ ਸਿਰਫ ਵਰਤਣ ਦੀ ਜਿਹੜੀ ਇੱਕ ਕੋਝੀ ਸਾਜ਼ਿਸ਼ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇਹ ਬਿਲਕੁਲ ਇਹ ਸਾਰੀਆਂ ਚੀਜ਼ਾਂ ਇਸ ਦੇ ਨਾਲ ਆ। ਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ, ਜਿਹੜੀ ਆਪਾਂ ਖਬਰ ਤੋਂ ਜਿਹੜੀ ਸ਼ੁਰੂਆਤ ਕੀਤੀ ਸੀ ਵੀ RCMP ਜਿਸ ਤਰੀਕੇ ਦੇ ਨਾਲ ਲੱਗੀ ਹੋਈ ਆ, ਇਹ ਹੁਣ ਜ਼ਰੂਰ ਵੱਡੇ ਸਵਾਲ ਨੇ ਵੀ ਇਹ ਹੁਣ ਇਹਨਾਂ ਨੇ ਖਬਰ ਤਾਂ ਛਾਪਤੀ ਹੈ, ਫੜਨ ਤੋਂ ਬਾਅਦ ਚ ਛਾਪੀ ਆ ਵੀ ਉਹਨਾਂ ਦੀ ਜ਼ਮੀਨ ਤਿਆਰ ਕਰ ਰਹੇ ਆ ਪੁਲਿਸ ਦੇ ਲਈ ਕਿ ਉਹਨਾਂ ਨੂੰ ਭੱਜਣ ਦਾ ਮੌਕਾ ਮਿਲ ਰਿਹਾ, ਕੀ ਜਿਹੜਾ ਹੋ ਰਿਹਾ। ਗੁਪਤਾ ਵੀ ਫੜਿਆ ਸੀ, $1,00,000 ਦੀ ਜਿਹੜੀ ਉਹ ਸਪਾਰੀ ਦਿੰਦਾ ਸੀ, ਜਿਸ ਚੋਂ $15,000 ਉਹਨੇ DEA ਦੇ ਏਜੰਟ ਨੂੰ, ਅੰਡਰਕਵਰ ਪੁਲਿਸ ਅਫਸਰ ਨੂੰ ਦਿੱਤਾ ਸੀਗਾ ਪੰਨੂ ਹੁਣਾਂ ਦੇ ਕਤਲ ਕਰਨ ਦੇ ਮਾਮਲੇ। ਤੇ ਨਾਲ ਉਹ ਕਹਿੰਦਾ ਸੀਗਾ ਵੀ ਭਾਈ ਸਾਡੇ ਕੋਲ ਤਾਂ ਲਿਸਟ ਬਹੁਤ ਲੰਬੀ ਆ, ਹੋਰ ਵੀ ਤੂੰ ਜਲਦੀ ਜਲਦੀ ਕਰ ਦੇ, ਹੋਰ ਵੀ ਕਈ ਕੁਛ ਜਿਹੜਾ ਅਸੀਂ ਕਰਾਉਣਾ ਆ। ਹੁਣ ਜੈ ਸ਼ੰਕਰ ਭੱਜਾ ਗਿਆ ਆ ਹਰਜੋਤ ਸਿੰਘ ਜੀ ਉੱਥੇ ਰਸ਼ੀਆ ਨੂੰ। ਕਦੋਂ ਗਿਆ ਆ, ਕਿਹਨੂੰ ਮਿਲਣਾ ਆ? ਉੱਥੇ ਛੁੱਟੀਆਂ ਚੱਲ ਰਹੀਆਂ, ਛੁੱਟੀਆਂ ਆ ਇਸ ਟਾਈਮ ਸਿਆਲ ਦੀਆਂ। ਉਹਨਾਂ ਦੇ ਕੋਈ ਵੀ ਜਿਹੜੇ MLA MP ਜਿਹੜੇ ਹੁੰਦੇ ਆ ਸਦਨ ਦੇ ਵਿੱਚ ਮੌਜੂਦ ਨਹੀਂ ਆ, ਉਹ ਜਨਵਰੀ ਦੇ ਮਿਡ ਤੋਂ ਬਾਅਦ ਚ ਆਉਣੇ ਆ। ਉਹ ਭੱਜੇ ਕਿਉਂ ਗਏ ਆ? ਇੱਥੇ ਪਾਕਿਸਤਾਨ ਦਾ ਜਿਹੜਾ ਆਰਮੀ ਚੀਫ ਆ ਉਹ ਸੱਦ ਲਿਆ ਅਮਰੀਕਾ ਵਾਲਿਆਂ ਨੇ, ਸੋ ਉਹਦੇ ਪੈਰਲਲੀ ਉੱਧਰ ਗਏ ਆ। ਅਮਰੀਕਾ ਜਿਹੜਾ ਆ ਪੂਰੀ ਤਰ੍ਹਾਂ ਇਸ ਟਾਈਮ ਬਾਂਹ ਮਰੋੜ ਰਿਹਾ ਆ ਇੰਡੀਆ ਦੀ। ਇੰਡੀਆ ਵਾਲੇ ਹੁਣ ਆਪਣੀ ਜਿਹੜੀ ਸਾਖ ਬਚਾਉਣ ਦੇ ਲਈ ਇਹ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੈਗੇ ਆ ਵੀ ਇਹ ਕੀ ਕੁਛ ਜਿਹੜਾ ਇਸ ਟਾਈਮ ਹੋ ਰਿਹਾ ਆ। ਸੋ ਜੈ ਸ਼ੰਕਰ ਉਹੀ ਆ ਜਿਹੜਾ ਇਹ ਸਾਰੀਆਂ ਰੌਲੇ ਜਿਹੜੇ ਉਹ ਪਾਉਂਦੇ ਆ ਥਾਂ ਥਾਂ ਦੇ ਉੱਤੇ ਜਾ ਕੇ। ਇਹਦੇ ਵੱਲੋਂ ਹੀ ਇਹ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਆ ਕੀਤੀਆਂ ਜਾ ਰਹੀਆਂ ਆ, ਜਿਹੜਾ ਸਿੱਖਾਂ ਨੂੰ ਬਦਨਾਮ ਕਰਨ ਦਾ, ਉਹਨਾਂ ਪ੍ਰਤੀ ਜਿਹੜੇ ਨਫ਼ਰਤੀ ਸ਼ਬਦ ਫੈਲਾਉਣ ਦੇ ਵਿੱਚ ਇਹਦਾ ਇੱਕ ਵੱਡਾ, ਸਭ ਤੋਂ ਵੱਡਾ ਹੱਥ ਜਿਹੜਾ ਉਹ ਜੈ ਸ਼ੰਕਰ ਦਾ ਦੇਖਿਆ ਜਾ ਰਿਹਾ ਆ। ਪਰ ਅਮਰੀਕਾ ਨੇ ਪਾਕਿਸਤਾਨੀ ਜਿਹੜੇ ਆਰਮੀ ਚੀਫ ਨੂੰ ਇੱਥੇ ਸੱਦ ਕੇ ਇੱਕ ਵਾਰੀ ਜਿਹੜਾ ਜ਼ਰੂਰ ਕਹਿ ਲਓ ਵੀ ਇੰਡੀਆ ਵਿੱਚ ਭਾਜਣਾ ਜਿਹੜੀਆਂ ਆ
ਉਹ ਪਾ ਦਿੱਤੀਆਂ, ਜਿਸ ਦੇ ਨਤੀਜੇ ਕਰਕੇ ਉਸ ਨੂੰ ਹੁਣ ਰੂਸ ਵੱਲ ਨੂੰ ਜਾਣਾ ਪਿਆ ਆ। ਉਹ ਵੀ ਉਦੋਂ ਜਦੋਂ ਉਹਨਾਂ ਦੀਆਂ ਛੁੱਟੀਆਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ। ਆਸਿਮ ਮਨੀਰ ਜਿਹੜੇ ਨੇ ਉਹ ਇਸ ਟਾਈਮ US ਦੇ ਵਿੱਚ ਵਿਜ਼ਿਟ ਜਿਹੜਾ ਆ ਉਹ ਕਰ ਰਹੇ ਹੈਗੇ ਆ ਜੀ। ਹੁਣ ਆਪਣੇ ਮੁਲਕਾਂ ਲਾਈਏ, ਅਮਰੀਕਾ ਦੇ ਵਿੱਚ ਸਭ ਤੋਂ ਮੇਨ ਮੁੱਦਾ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਬਣਿਆ ਹੋਇਆ ਆ। ਉਸ ਦੇ ਸੰਬੰਧ ਦੇ ਵਿੱਚ ਜੇ ਗੱਲ ਕਰਦੇ ਜਾਈਏ, ਅੱਜ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਉਹ ਮੈਕਸੀਕੋ ਦੇ ਪ੍ਰੈਜ਼ੀਡੈਂਟ ਐਂਡਰੇਸ ਮੈਨੂਅਲ ਲੋਪੇਜ਼ ਓਬਰਾਡੋਰ ਨੂੰ ਮਿਲਣ ਜਾ ਰਹੇ ਆ, ਤੇ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਰਡਰ ਦੇ ਉੱਤੇ ਲੋਕ ਕੈਰਾਵਨ ਦੇ ਵਿੱਚ ਬਣ ਕੇ ਆ ਰਹੇ ਹੈਗੇ ਆ। ਟੋਨੀ ਬਲਿੰਕਨ ਤੋਂ ਬਾਅਦ ਐਲਹੈਂਡਰੋ ਮੇਅਰਕਸ ਜੋ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ, ਲਿਜ਼ ਸ਼ੇਰਵੁੱਡ ਰੈਂਡਲ ਵਾਈਟ ਹਾਊਸ ਦੇ ਹੋਮਲੈਂਡ ਸਿਕਿਉਰਿਟੀ ਐਡਵਾਈਜ਼ਰ, ਉਹ ਵੀ ਉਹਨਾਂ ਨੂੰ ਮਿਲਣਗੇ। ਹਰ ਰੋਜ਼ 10-10 ਹਜ਼ਾਰ ਤੱਕ ਬੰਦਾ ਜੋ ਆ ਉਹ ਬਾਰਡਰ ਦੇ ਉੱਤੋਂ ਜਿਹੜਾ ਆ ਕ੍ਰਾਸ ਕਰ ਰਿਹਾ ਹੈਗਾ ਆ। 1000 ਮੀਲ ਦਾ ਲੰਮਾ ਬਾਰਡਰ ਆ US ਦਾ ਤੇ ਮੈਕਸੀਕੋ ਦਾ। ਸੋ ਇਹਦੇ ਵਿੱਚ ਹੌਂਡੂਰਾਸ ਤੋਂ ਐਲ ਸੈਲਵਾਡੋਰ, ਵੈਨਜ਼ੂਏਲਾ, ਹੇਤੀ, ਇੰਡੀਆ ਤੋਂ ਉਜ਼ਬੇਕਿਸਤਾਨ, ਬਹੁਤ ਸਾਰੇ ਮੁਲਕਾਂ ਤੋਂ, ਸਾਊਥ ਅਫਰੀਕਾ ਦੇ ਕਿੰਨੇ ਮੁਲਕ ਆ, ਸਾਰੇ ਲੋਕ ਇੱਥੇ ਆ ਰਹੇ ਹੈਗੇ ਆ। ਰਿਪਬਲਿਕਨਸ ਨੇ ਆਪਣਾ ਜਿਹੜਾ ਅਟੈਕ ਆ ਉਹ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਉੱਤੇ ਬਾਰਡਰ ਨੰਬਰਸ ਨੂੰ ਲੈ ਕੇ ਪੂਰੇ ਜ਼ੋਰ ਸ਼ੋਰ ਨਾਲ ਸ਼ੁਰੂ ਕੀਤਾ ਹੋਇਆ ਹੈਗਾ। ਗ੍ਰੈਗ ਐਬਟ ਜੋ ਟੈਕਸਸ ਦੇ ਗਵਰਨਰ ਆ, ਉਹਨਾਂ ਨੇ ਪਿਛਲੇ ਦਿਨਾਂ 'ਚ ਇੱਕ ਲਾ ਜਿਹੜਾ ਆ ਉਹ ਸਾਈਨ ਕਰ ਦਿੱਤਾ ਸੀ ਵੀ ਉਹ ਜੋ ਇਲੀਗਲੀ ਲੋਕ ਕ੍ਰਾਸ ਕਰਕੇ ਆਊਗੇ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਰੱਖਿਆ ਜਾਊਗਾ ਤੇ ਉੱਥੋਂ ਜਿਹੜਾ ਆ ਵਾਪਸ ਭੇਜਿਆ ਜਾਊਗਾ। ਹਾਲਾਂਕਿ ਉਹ ਜਿਹੜਾ ਉਹਦੇ ਉਲਟ ਕੇਸ ਜਿਹੜੇ ਆ ACLU ਹੋਰ ਆਰਗੇਨਾਈਜੇਸ਼ਨ ਨੇ ਕੋਰਟ ਦੇ ਵਿੱਚ ਪਾ ਦਿੱਤਾ ਹੈਗਾ ਆ। US ਕਸਟਮ ਬਾਰਡਰ ਪ੍ਰੋਟੈਕਸ਼ਨ ਆਫੀਸ਼ੀਅਲਸ ਨੇ ਅਨਾਉਂਸ ਕੀਤਾ ਆ ਵੀ 1,90,000 ਲੋਕਾਂ ਨੂੰ ਨਵੰਬਰ ਮਹੀਨੇ ਦੇ ਵਿੱਚ ਫੜਿਆ ਗਿਆ ਸੀ। ਫੜ ਕੇ ਜਿਹੜਾ ਉਹਨਾਂ ਨੂੰ ਨੋਟਿਸ ਟੂ ਅਪੀਅਰ ਦਿੱਤਾ ਗਿਆ ਤੇ ਉਹ ਕੋਰਟ ਵਿੱਚ ਜਾਣਗੇ। ਇਸ ਤੋਂ ਬਿਨਾਂ ਜਿਹੜੇ ਫੜੇ ਨਹੀਂ ਗਏ, ਸਿੱਧੇ ਨੰਗੇ, ਉਹ ਉਹਨਾਂ ਦੀ ਕੋਈ ਜਿਹੜੀ ਗਿਣਤੀ ਇੱਥੇ ਹੈ ਨਹੀਂ ਹੈਗੀ। ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਕਹਿੰਦੇ ਵੀ ਜਿਹੜੀਆਂ US ਦੀਆਂ ਇਮੀਗ੍ਰੇਸ਼ਨ ਕੋਰਟਸ ਆ ਉਹਦਾ ਇੰਨਾ ਵੱਡਾ ਬੈਕਲੌਗ ਹੋ ਗਿਆ ਆ। ਖਾਸ ਕਰਕੇ ਜਿਹੜੇ ਸਾਡੇ ਸਰੋਤੇ ਆ ਪੰਜਾਬੀ ਮੂਲ ਦੇ, ਧਿਆਨ ਦਿਓ, ਕਹਿੰਦੇ ਪਈ 3 ਮਿਲੀਅਨ ਕੇਸ ਅੱਜ ਦੀ ਡੇਟ ਦੇ ਵਿੱਚ ਜੋ US ਦੀਆਂ ਇਮੀਗ੍ਰੇਸ਼ਨ ਕੋਰਟਸ ਆ ਉਹਨਾਂ ਦੇ ਕੋਲ ਹੈਗੇ ਆ। US ਟੂਡੇ ਨੇ ਅੱਜ ਇੱਕ ਇਹ ਮੇਨ ਰਿਪੋਰਟ ਛਾਪੀ ਹੈਗੀ ਆ। ਕਹਿੰਦੇ ਸਨ 2022 ਦੇ ਸਤੰਬਰ ਮਹੀਨੇ 'ਚ 1.9 ਮਿਲੀਅਨ ਕੇਸ ਸੀ, ਜੋ ਵੱਧ ਕੇ ਹੁਣ 3 ਮਿਲੀਅਨ ਕੇਸ ਹੋ ਗਏ ਆ। ਹਾਲਾਂਕਿ 2 ਸਾਲਾਂ ਦੇ ਵਿੱਚ 6 ਮਿਲੀਅਨ ਦੇ ਕਰੀਬ ਲੋਕ ਲੰਘੇ ਆ, 5 ਤੋਂ 6 ਮਿਲੀਅਨ ਦੇ ਕਰੀਬ। ਸੋ ਬਹੁਤ ਸਾਰੇ ਲੋਕ ਜਿਸ ਤਰ੍ਹਾਂ ਕਹਿੰਦੇ ਰਹਿੰਦੇ ਆ ਵੀ ਉਹਨਾਂ ਨੇ ਆ ਕੇ ਕੇਸ ਵੀ ਨਹੀਂ ਅਪਲਾਈ ਕੀਤਾ ਤੇ ਉਦਾਂ ਹੀ ਉਹ ਰਹੀ ਜਾਂਦੇ ਆ। ਸੈਰਾਕੂਜ਼ ਯੂਨੀਵਰਸਿਟੀ ਦਾ ਜੋ ਟ੍ਰਾਂਸੈਕਸ਼ਨ ਰੈਕਰਡਸ ਐਕਸੈਸ ਕਲੀਅਰਿੰਗ ਹਾਊਸ ਆ ਉਹਨਾਂ ਦਾ TRAC, ਉਹਨਾਂ ਨੇ ਇਹ ਸਾਰਾ ਜਿਹੜਾ ਡਾਟਾ ਆ ਉਹ ਦਿੱਤਾ ਹੈਗਾ। ਕਹਿੰਦੇ ਵੀ USA ਦੇ ਵਿੱਚ ਜਿਹੜੀਆਂ ਕੋਰਟਸ ਆ, ਜਿਹੜੇ ਜੱਜ ਆ, ਉਹ 4000 ਕੇਸ ਹੈਂਡਲ ਕਰ ਸਕਦੇ ਆ। ਇਹ ਹੁਣ ਤੁਸੀਂ ਹਿਸਾਬ ਲਾ ਲਓ ਵੀ ਜਿਹੜੇ ਇੰਨੇ ਮਿਲੀਅਨਸ ਆਫ ਲੋਕਾਂ ਦੇ ਕੇਸ ਹੋ ਗਏ ਆ, ਉਹ ਕਦੋਂ ਜਾ ਕੇ ਜੋ ਆ ਉਹ ਉਹਨਾਂ ਦੇ ਕੇਸ ਸੁਣਵਾਈ ਹੋਊਗੀ। ਬਾਈਡਨ ਐਡਮਿਨਿਸਟ੍ਰੇਸ਼ਨ ਨੇ 302 ਦੇ ਕਰੀਬ ਇਮੀਗ੍ਰੇਸ਼ਨ ਦੇ ਨਵੇਂ ਜੱਜ ਹਾਇਰ ਕੀਤੇ ਹੈਗੇ ਆ। ਵਾਈਟ ਹਾਊਸ 2024 ਦਾ ਜੋ ਬਜਟ ਆ ਉਹਦੇ ਵਿੱਚ 150 ਜੱਜਾਂ ਨੂੰ ਹੋਰ ਹਾਇਰ ਕਰਨ ਦੇ ਲਈ ਫੰਡਿੰਗ ਮੰਗ ਰਿਹਾ ਹੈਗਾ ਆ ਵੀ ਰਿਪਬਲਿਕਨਸ ਨੂੰ ਫੰਡ ਹੋਰ ਜਿਹੜੇ ਆ ਆਥੋਰਾਈਜ਼ ਕਰ ਦੇਣੇ ਚਾਹੀਦੇ ਹੈਗੇ ਆ। 600 ਦੇ ਕਰੀਬ ਇਮੀਗ੍ਰੇਸ਼ਨ ਕੋਰਟਸ ਹੈਗੀਆਂ USA ਦੇ ਵਿੱਚ ਇਸ ਟਾਈਮ। ਪਰ ਇਮੀਗ੍ਰੇਸ਼ਨ ਜਿਹੜੇ ਜੱਜ ਆ 734 ਜੱਜ ਕਹਿੰਦੇ ਵੀ ਅਕਤੂਬਰ ਮਹੀਨੇ ਤੱਕ ਸੀਗੇ। 2020 ਦੇ ਵਿੱਚ 517 ਦੇ ਕਰੀਬ ਸੀ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਪ੍ਰੈਜ਼ੀਡੈਂਟ ਸੀਗੇ ਉਸ ਟਾਈਮ ਦੇ ਉੱਤੇ। ਸੋ ਇੰਨੇ ਜੱਜਾਂ ਦੇ ਲਈ ਮਿਲੀਅਨਸ ਆਫ ਕੇਸ। ਸੋ ਜੇ ਥੋੜਾ ਜਿਹਾ ਮੈਂ ਤੁਹਾਨੂੰ ਨੰਬਰ ਦੱਸਦਾ ਜਾਵਾਂ, 2016 ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਕੋਰਟਸ ਦੇ ਕੋਲ ਕੇਸ ਸੀਗੇ ਉਹ 5,72,000 ਸੀ, ਜੋ ਕਿ ਅੱਜ ਦੀ ਡੇਟ ਦੇ ਵਿੱਚ ਵੱਧ ਕੇ 3,75,000 ਹੋ ਗਿਆ। ਸੋ ਬਹੁਤ ਵੱਡਾ ਨੰਬਰ ਜੋ ਆ ਉਹ ਕੋਰਟਸ ਦੇ ਕੋਲ ਪਹੁੰਚਿਆ ਆ। ਕਹਿੰਦੇ ਪਈ ਇਮੀਗ੍ਰੇਸ਼ਨ ਕੋਰਟਸ ਦੀਆਂ ਡੇਟਸ ਪਹਿਲਾਂ 6 ਮਹੀਨੇ, ਸਾਲ, ਹੁਣ 5-5, 7-7, 9-9 ਸਾਲ ਤੱਕ ਜਿਹੜੀਆਂ ਉਹ ਪਹੁੰਚ ਗਈਆਂ ਆ ਜਦੋਂ ਉਹਨਾਂ ਦੇ ਜਿਹੜੇ ਕੇਸ ਆ ਇਹਨਾਂ ਦੇ ਸੁਣੇ ਜਾਣਗੇ।
ਜੀ ਬਿਲਕੁਲ। ਸੋ ਦੇਖੋ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਪਹਿਲਾਂ ਫੈਮਿਲੀ ਵਾਲੇ ਵੇਟ ਕਰ ਰਹੇ ਆ, ਉਹਦੇ ਵਿੱਚ ਤਾਂ ਸਲੋ ਡਾਊਨ ਹੈਗਾ ਹੀ ਹੈਗਾ ਆ, ਤੇ ਹੁਣ ਇਹਨਾਂ ਕੇਸਾਂ ਦੇ ਵਿੱਚ ਵੀ ਕਾਫੀ ਸਲੋ ਡਾਊਨ ਹੋਊਗਾ। ਲੋਕ ਦੇਖੋ ਜਿੰਨੇ ਆਉਣਾ ਉਹਨੇ ਤਾਂ ਆਉਣਾ ਹੀ ਆਉਣਾ ਆ, ਪਰ ਉਸ ਦੇ ਵਿੱਚ ਵੀ ਕਾਫੀ ਜਿਹੜੀਆਂ ਹੁਣ ਅੱਗੇ ਹੋਰ ਚੈਲੰਜਸ ਜਿਹੜੇ ਆ ਉਹ ਦੇਖੇ ਜਾ ਰਹੇ ਆ। ਇਹਦਾ ਕੋਈ ਨਤੀਜਾ ਜਿਹੜਾ ਉਹ ਹੋਣਾ ਨਹੀਂ ਆ। ਸਿਰਫ ਤਾਂ ਸਿਰਫ ਇੱਕ ਇਹ ਸਿਆਸੀ ਗਤੀਵਿਧੀ ਆ। ਇਲੈਕਸ਼ਨ ਈਅਰ ਦੇ ਵਿੱਚ ਹੀ ਇਹਦਾ ਰੌਲਾ ਪੈਂਦਾ ਆ। ਬਾਕੀ ਟਾਈਮ ਦੇ ਉੱਤੇ ਫਿਰ ਇਹ ਚੁੱਪ ਕਰਕੇ ਘੇਸਲ ਵੱਟ ਕੇ ਜਿਹੜਾ ਉਹ ਸਾਰੇ ਜਾਣੇ ਸੌਂ ਜਾਂਦੇ ਆ, ਚਾਹੇ ਉਹ ਰਿਪਬਲਿਕਨ ਨੇ ਤੇ ਚਾਹੇ ਉਹ ਡੈਮੋਕ੍ਰੇਟ ਨੇ। ਸਾਰਿਆਂ ਨੇ ਆਪੋ ਆਪਣੇ ਜਿਹੜੇ ਢੋਲ ਆ ਵਜਾਉਣੇ ਆ। ਸੋਲਿਊਸ਼ਨ ਇਹਨਾਂ ਨੇ ਕਿਸੇ ਦਾ ਵੀ ਜਿਹੜਾ ਉਹ ਨਹੀਂ ਘੱਲਣਾ। ਬੜੇ ਲਾਅ ਜਿੱਦਾਂ ਟੈਕਸਸ ਦੇ ਵਿੱਚ ਬਣੇ ਆ, ਇਹ ਵੀ ਉਹਨਾਂ ਸਮਿਆਂ 'ਚ ਆ ਜਦੋਂ ਹੁਣ ਇਲੈਕਸ਼ਨ ਲੱਗ ਗਏ ਆ। ਰੌਲਾ ਜਿਹੜਾ ਉਹ ਸਾਰਿਆਂ ਨੇ ਪਾਈ ਜਾਣਾ, ਨਤੀਜਾ ਇਹਦਾ ਕੁਛ ਨਹੀਂ ਕਿਸੇ ਪਾਸੇ ਵੀ ਜਿਹੜਾ ਉਹ ਤਣ ਪੱਤਣ ਜਿਹੜੀ ਇਹ ਗੱਲ ਹਰਜੋਤ ਸਿੰਘ ਜੀ ਲੱਗਣੀ ਨਹੀਂ ਆ। ਇਹਨਾਂ ਦੇ ਵਿੱਚ ਡਿਲੇ ਜਿਹੜੇ ਇਵੈਂਚੁਅਲੀ ਜਿਹੜੇ ਆ ਉਹ ਹੋਰ ਵੀ ਜ਼ਿਆਦਾ ਵੱਧਦੇ ਜਾਣੇ ਆ। ਟ੍ਰਾਂਜ਼ਿਟ ਬੈਨ ਵਰਗੇ ਜਿਹੜੇ ਮੁੱਦੇ ਆ ਉਹ ਵਿਚਾਲੇ ਆ ਗਏ ਆ। ਇਹਨਾਂ ਚੀਜ਼ਾਂ ਦੇ ਨਾਲ ਇਹਨਾਂ ਕੇਸਾਂ ਨੂੰ ਪਾਸ ਹੋਣ ਦੇ ਵਿੱਚ ਕਾਫੀ ਜਿਹੜੀ ਕਠਿਨਾਈ ਆ, ਔਖਿਆਈ ਆ, ਉਸ ਦੇ ਵਿੱਚ ਵੱਧ ਸਕਦੀ ਹੈਗੀ ਆ। ਜੀ ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਮੈਨੂੰ ਲੱਗਦਾ ਇਮੀਗ੍ਰੇਸ਼ਨ ਦਾ ਵੀ ਹੌਟ ਮੁੱਦਾ ਜਿਹੜਾ ਇਸ ਟਾਈਮ ਜਿਹੜਾ ਚੱਲ ਰਿਹਾ ਵੀ ਟਰੰਪ ਹੋਣਾ ਦਾ ਪ੍ਰਾਇਮਰੀ ਦੇ ਬੈਲਟ ਦੇ ਉੱਤੇ ਹੋਣਾ ਨਹੀਂ ਹੋਣਾ, ਉਹ ਇਸ ਟਾਈਮ ਇੱਕ ਕਾਫੀ ਵੱਡਾ ਅਹਿਮ ਮੁੱਦਾ ਜਿਹੜਾ ਉਹ ਬਣ ਚੁੱਕਾ ਆ। ਅੱਜ ਮਿਸ਼ੀਗਨ ਦੀ ਸੁਪਰੀਮ ਕੋਰਟ ਦੇ ਵਿੱਚ ਇਸੇ ਤਹਿਤ ਸੁਣਵਾਈ ਹੋਣੀ ਸੀ, ਜਿਸ ਦੇ ਵਿੱਚ ਮਿਸ਼ੀਗਨ ਦੀ ਸੁਪਰੀਮ ਕੋਰਟ ਨੇ ਟਰੰਪ ਹੋਣਾ ਨੂੰ ਪ੍ਰਾਇਮਰੀ ਬੈਲਟ ਦੇ ਉੱਤੇ ਅਪੀਅਰ ਹੋਣ ਨੂੰ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਆ। ਹਫ਼ਤਾ ਕੁ ਪਹਿਲਾਂ ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਟਰੰਪ ਹੋਣਾ ਨੂੰ ਅਯੋਗ ਕਰਾਰ ਦਿੱਤਾ ਸੀਗਾ ਇਨਸਰਕਸ਼ਨ ਦੇ ਵਿੱਚ, ਬਗਾਵਤ ਦੇ ਵਿੱਚ ਭਾਗੀਦਾਰ ਹੋਣ ਦੇ ਮਾਮਲੇ ਵਿੱਚ। ਸੋ ਉਸ ਦੀ ਜਿਹੜੀ ਸੁਣਵਾਈ ਆ ਇਵੈਂਚੁਅਲੀ ਸੁਪਰੀਮ ਕੋਰਟ ਜਿਹੜਾ ਯੂਐਸ ਦਾ ਆ ਉੱਥੇ ਤੱਕ ਪਹੁੰਚੂਗੀ। ਜਿਹੜਾ ਉਹਨਾਂ ਨੇ ਫੈਸਲਾ ਦਿੱਤਾ ਫਿਰ ਉਹ ਸਾਰੇ ਹੀ ਸੂਬਿਆਂ ਦੇ ਵਿੱਚ ਉਹ ਲਾਗੂ ਹੋ ਜਾਣਾ ਆ। ਪਰ ਆਪੋ ਆਪਣੇ ਪੱਧਰ ਦੇ ਉੱਤੇ ਕਈ ਸੂਬਿਆਂ ਦੇ ਵਿੱਚ ਇਹ ਹੱਥ ਪੱਲੇ ਮਾਰੇ ਜਾ ਰਹੇ ਆ ਵੀ ਟਰੰਪ ਹੋਣਾ ਨੂੰ ਬੈਲਟ ਤੋਂ ਬਾਹਰ ਜਿਹੜਾ ਆ ਉਹ ਰੱਖਿਆ ਜਾਵੇ। ਪਰ ਮਿਸ਼ੀਗਨ ਦੀ ਸੁਪਰੀਮ ਕੋਰਟ ਨੇ ਇਸ ਦੇ ਵਿੱਚ ਕਿਹਾ ਆ ਵੀ ਇਦਾਂ ਦੀ ਕੋਈ ਚੀਜ਼ ਨਹੀਂ ਆ, ਤੇ ਟਰੰਪ ਹੋਣਾ ਨੂੰ ਜਿਹੜਾ ਪ੍ਰਾਇਮਰੀ ਬੈਲਟ ਦੇ ਉੱਤੇ ਰਹਿਣ ਨੂੰ ਜਿਹੜਾ ਆ ਉਹ ਹਰੀ ਝੰਡੀ ਮਿਲ ਗਈ ਆ। ਜਿਹੜੇ ਟਰੰਪ ਉਹਨਾਂ ਦੇ ਓਪੋਨੈਂਟ ਆ ਉਹ ਆਰਗਿਊ ਕਰ ਰਹੇ ਸੀਗੇ ਸੇਮ ਉਹੀ 14ਵੀਂ ਜਿਹੜੀ ਸੋਧ ਦਾ ਜਿਹੜਾ ਸੈਕਸ਼ਨ 3 ਵੀ ਉਹਦੇ ਤਹਿਤ ਜਿਹੜਾ ਬੰਦਾ ਬਗਾਵਤ ਵਿੱਚ ਹੁੰਦਾ ਆ ਉਸ ਨੂੰ ਕਿਸੇ ਵੀ ਸਰਕਾਰੀ ਅਹੁਦੇ ਦੇ ਉੱਤੇ ਜਿਹੜਾ ਉਹ ਨਹੀਂ ਰੱਖਿਆ ਜਾ ਸਕਦਾ। ਕੋਈ ਇਲੈਕਸ਼ਨ ਜਿਹੜਾ ਆ ਉਹ ਨਹੀਂ ਰਨ ਕਰ ਸਕਦੇ। ਇਹ ਸਿਵਲ ਵਾਰ ਦੇ ਖਤਮ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਇਨਸਰੈਕਸ਼ਨਿਸਟ ਸੀਗੇ, ਜਿਹੜੇ ਅਮਰੀਕਾ ਦੇ ਨਾਲੋਂ ਵੱਖਰੇ ਹੋਣਾ ਚਾਹੁੰਦੇ ਸੀ ਜਾਂ ਵੱਖਰੇ ਉਹਨਾਂ ਦੇ ਦੇਸ਼ ਦੀ ਮੰਗ ਸੀਗੀ, ਉਹਨਾਂ ਦੇ ਉਲਟ ਇਹ ਉਸ ਟਾਈਮ ਦੇ ਉੱਤੇ ਸੋਧ ਜਿਹੜੀ ਉਹ ਲਿਆਂਦੀ ਗਈ ਸੀਗੀ। ਪਰ ਮਿਸ਼ੀਗਨ ਦੇ ਵਿੱਚ ਜਿਹੜੇ ਹੈਗੇ ਆ ਸੁਪਰੀਮ ਕੋਰਟ ਦੇ ਜਸਟਿਸਿਸ ਆ, ਉਹਨਾਂ ਨੇ ਇਹੀ ਕਿਹਾ ਆ ਵੀ ਨਹੀਂ, ਇਹ ਬੈਲਟ ਦੇ ਉੱਤੇ ਜਿਹੜੇ ਉਹ ਰਹਿਣਗੇ। ਸੁਪਰੀਮ ਕੋਰਟ ਨੇ ਤਾਂ ਸੁਣਵਾਈ ਹੀ ਲੈਣ ਤੋਂ ਨਾ ਕਰ ਦਿੱਤੀ, ਕਹਿੰਦੇ ਵੀ ਅਸੀਂ ਅਪੀਲ ਨੂੰ ਹੀਅਰ ਹੀ ਨਹੀਂ ਕਰਨਾ। ਜਿਹੜੀ ਹੇਠਲੇ ਕੋਰਟ ਦੀ ਰੂਲਿੰਗ ਆ ਉਹੀ ਸਟੈਂਡ ਰਹੂਗੀ, ਉਹੀ ਬਰਕਰਾਰ ਰਹੂਗੀ, ਜਿਸ ਦੇ ਵਿੱਚ ਟਰਾਇਲ ਜੱਜ ਨੇ ਤੇ ਅਪੀਲ ਕੋਰਟ ਨੇ ਟਰੰਪ ਹੁਣਾਂ ਨੂੰ ਬੈਲਟ ਦੇ ਉੱਤੇ ਰੱਖਣ ਨੂੰ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਆ। ਇਸ ਟਾਈਮ ਟਰੰਪ ਹੋਣਾ ਦੇ ਉੱਤੇ ਕਈ ਤਰੀਕੇ ਦੇ ਅਦਾਲਤੀ ਦਾਅਪੇਚ ਜਿਹੜੇ ਉਹ ਚੱਲ ਰਹੇ ਆ। 78 ਫੈਲਨੀ ਚਾਰजेस ਜਿਹੜੇ 2 ਕੇਸਾਂ ਦੇ ਵਿੱਚ, ਇੱਕ ਸਟੇਟ ਕੇਸ ਦੇ ਵਿੱਚ ਉਹਨਾਂ ਉੱਤੇ ਇਸ ਟਾਈਮ ਲੱਗੇ ਹੋਏ ਨੇ। ਇਹ ਪਹਿਲੀ ਵਾਰੀ ਹੋ ਰਿਹਾ ਹੈ ਵੀ ਇੰਨੇ ਜਿਹੜੇ ਫੈਲਨੀ ਚਾਰजेस ਦਾ ਸਾਹਮਣਾ ਕਰਨ ਵਾਲਾ ਜਿਹੜਾ ਉਮੀਦਵਾਰ ਆ ਉਹ ਬੈਲਟ ਦੇ ਉੱਤੇ ਹੋਵੇਗਾ। ਤੇ ਇਕੱਲਾ ਬੈਲਟ ਤੇ ਨਹੀਂ ਹੋਊਗਾ, ਉਹ ਆਪਣੀ ਪਾਰਟੀ ਦੇ ਵਿੱਚ ਪੂਰੀ ਜਿੰਨੀਆਂ ਵੀ ਦੌੜ ਜਿਹੜੀ ਚੱਲ ਰਹੀ ਆ ਉਹ ਉਸ ਦੇ ਵਿੱਚ ਇਸ ਟਾਈਮ ਅੱਵਲ ਜਿਹੜਾ ਉਹ ਚੱਲ ਰਿਹਾ। ਮਿਸ਼ੀਗਨ ਕੋਰਟ ਆਫ ਕਲੇਮਸ ਦੇ ਜੱਜ ਨੇ ਇਹ ਕਿਹਾ ਆ ਵੀ ਸਟੇਟ ਦੇ ਜੋ ਇਲੈਕਸ਼ਨ ਆਫੀਸ਼ੀਅਲਸ ਆ ਉਹਨਾਂ ਦੇ ਕੋਲ ਕੋਈ ਇਦਾਂ ਦੀ ਪਾਵਰ ਨਹੀਂ ਹੈ ਵੀ ਜਿਹੜਾ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਕੈਂਡੀਡੇਟ ਹੈਗਾ ਉਹਦੀ ਐਲੀਜੀਬਿਲਟੀ ਨੂੰ ਉਹ ਜਿਹੜਾ ਆ ਡਿਸਾਈਡ ਕਰ ਸਕਣ। ਸੋ ਕਹਿੰਦੇ ਵੀ ਇਹ ਇੱਕ ਪੋਲੀਟੀਕਲ ਕੁਐਸਚਨ ਹੈਗਾ ਆ ਜੋ ਕਿ ਕੋਰਟਸ ਦੇ ਵਿੱਚ ਡਿਸਾਈਡ ਨਹੀਂ ਹੋਣਾ ਚਾਹੀਦਾ। ਸੋ ਅਲਟੀਮੇਟਲੀ ਉਹਨਾਂ ਦਾ ਕਹਿਣ ਦਾ ਮਤਲਬ ਇਹੀ ਆ ਵੀ ਜੋ ਵੋਟਰ ਆ ਉਹੀ ਡਿਸਾਈਡ ਜਿਹੜੇ ਆ ਕਰ ਸਕਦੇ ਹੈਗੇ ਆ ਵੀ ਅਸੀਂ ਉਹਦੇ ਹੱਕ ਦੇ ਵਿੱਚ ਆ ਕਿ ਨਹੀਂ। ਪਰ ਅੱਜ ਦੀ ਡੇਟ ਦੇ ਵਿੱਚ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਰਿਪਬਲਿਕਨ ਪਾਰਟੀ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣੀ ਆਪਣੇ ਜਿਹੜੇ ਨਾਲ ਦੇ ਹੋਰ ਕੈਂਡੀਡੇਟ ਆ ਉਹਨਾਂ ਤੋਂ ਕਿਤੇ ਉੱਤੇ ਆ, ਤੇ ਦੂਸਰੇ ਪਾਸੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਨਾਲੋਂ ਵੀ ਜੋ ਪਿਛਲੇ ਹਫ਼ਤੇ ਨੰਬਰਸ ਆਏ ਸੀ ਉਹਨਾਂ ਦੇ ਹਜੇ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਉੱਪਰ। ਜੀ
ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਜਿਹੜੀ ਉਹ ਝਾਤ-ਖੋਰੀ ਆਪਾਂ ਕਰਾਂਗੇ। ਕੀ ਕੁਛ ਹੋਰ ਚੱਲ ਰਿਹਾ ਆ, ਇੱਦਾਂ ਹੀ ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਚੱਲ ਰਿਹਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਕੁਝ ਖਬਰਾਂ ਦੇ ਉੱਤੇ ਹਰਜੋਤ ਸਿੰਘ ਨਜ਼ਰ ਮਾਰੀਏ ਤਾਂ ਇੰਡੀਆਨਾ ਦਾ ਇੱਕ ਬੰਦਾ ਜਿਹੜੇ ਕੁਝ ਚੰਗੇ ਨਾਗਰਿਕਾਂ ਦੇ ਦੁਆਰਾ ਲੱਭ ਗਿਆ। ਕਹਿੰਦੇ ਵੀ ਉਹ ਇੱਕ ਹਾਦਸਾਗ੍ਰਸਤ ਕਾਰ ਦੇ ਵਿੱਚ ਫਸਿਆ ਪਿਆ ਸੀਗਾ। 6 ਦਿਨ ਤੱਕ ਉਹ ਵਹੀਕਲ ਦੇ ਵਿੱਚ ਫਸਿਆ ਰਿਹਾ ਤੇ ਉਸ ਨੂੰ ਇਵੈਂਚੁਅਲੀ ਜਿਹੜੇ ਗੁੱਡ ਸਮਾਰਟੀਅਨਸ ਆ ਉੱਥੋਂ ਲਾਗੋਂ ਕਿਤੋਂ ਲੰਘਦੇ ਸੀ ਜਾਂ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਹਨੂੰ ਕੱਢ ਲਿਆ। 27 ਸਾਲਾ ਮੈਥਿਊ ਰਿਊਮ ਉਸ ਟਾਈਮ ਦੇ ਵਿੱਚ ਆਪਣੀ ਗੱਡੀ 'ਚ ਪੂਰੀ ਤਰ੍ਹਾਂ ਫਸਿਆ ਪਿਆ ਸੀ ਤੇ ਪੈਰਾਲਾਈਜ਼ਡ ਵੀ ਹੋਇਆ ਸੀ। 20 ਦਸੰਬਰ ਤੋਂ ਆਪਣੇ ਉਹ ਟਰੱਕ ਦੇ ਵਿੱਚ ਜਿਹੜਾ ਕ੍ਰੈਸ਼ ਟਰੱਕ ਦੇ ਵਿੱਚ ਟਰੈਪ ਸੀਗਾ। ਕਹਿੰਦੇ ਵੀ ਇਹ ਇੱਕ ਕਰਿਸ਼ਮਾ ਹੈ, ਇੱਕ ਮਿਰਕਲ ਆ ਵੀ ਇਹ ਇਵੈਂਚੁਅਲੀ ਜਿਹੜਾ ਆ ਉਹ ਜਿੰਦਾ ਜਿਹੜਾ ਉੱਥੋਂ ਮਿਲ ਗਿਆ। ਕਹਿੰਦੇ ਵੀ 2 ਫਿਸ਼ਰਮੈਨ ਇਸ ਵਹੀਕਲ ਦੇ ਲਾਗੇ ਜਦੋਂ ਉਹ ਪਹੁੰਚੇ ਤਾਂ ਉਹਨਾਂ ਨੇ ਜਿਹੜਾ ਉਹ ਦੇਖਿਆ ਵੀ ਇਹ ਜਿਹੜਾ ਕ੍ਰੈਸ਼ ਟਰੱਕ ਆ ਇੱਕ ਓਵਰਪਾਸ ਸੀਗਾ 94 ਦੇ ਉੱਤੇ, I-94 ਦੇ ਉੱਤੇ। ਤਾਂ ਉੱਥੇ ਉਹਨਾਂ ਨੇ ਜਿਹੜਾ ਉਹ ਜਾ ਕੇ ਦੇਖਿਆ ਤਾਂ ਉਹਨਾਂ ਨੂੰ ਪਹਿਲੋਂ ਦੇਖ ਕੇ ਲੱਗਾ ਵੀ ਕਿਸੇ ਦੀ ਲਾਸ਼ ਜਿਹੜੀ ਉਹ ਪਈ ਆ, ਪਰ ਜਦੋਂ ਉਹਨਾਂ ਨੇ ਉਹਨਾਂ ਨੂੰ ਹੱਥ ਲਾਇਆ ਤਾਂ ਬੰਦਾ ਜਿਹੜਾ ਆ ਉਹਨਾਂ ਦੇ ਵੱਲ ਸਿਰ ਮੋੜ ਕੇ ਗੱਲ ਕਰਨ ਜਿਹੜਾ ਉਹ ਲੱਗ ਗਿਆ। ਤਾਂ ਕਹਿੰਦੇ ਵੀ ਉਹ ਲਾਸ਼ ਸਮਝਦੇ ਸੀਗੇ। ਉਹ ਇਨਫੈਕਟ ਅਸੀਂ ਤਾਂ ਆਪ ਜਿਹੜਾ ਆ ਉਹ ਸ਼ੌਕ ਹੋ ਗਏ। ਤਾਂ ਕਹਿੰਦੇ ਵੀ ਉਹ ਸ਼ੌਕ ਦੇ ਵਿੱਚ ਤਾਂ ਅਸੀਂ ਆਪ ਹੀ ਮਰ ਚੱਲੇ ਸੀਗੇ, ਪਰ ਇਵੈਂਚੁਅਲੀ ਜਿਹੜਾ ਆ ਇਹ ਬੰਦਾ ਮ੍ਰਿਤ ਪਾਇਆ ਗਿਆ, ਜਿਹੜਾ ਉਹ ਜੀਵਤ ਪਾਇਆ ਗਿਆ ਤੇ ਉਸ ਨੂੰ ਵਿੱਚੋਂ ਉਹਨਾਂ ਨੇ ਫਿਰ ਕੱਢਣ ਦੇ ਲਈ ਮਦਦ ਕੀਤੀ। ਤੇ ਕਹਿੰਦਾ ਉਹ ਖੁਸ਼ ਸੀਗਾ ਸਾਨੂੰ ਜਿਹੜਾ ਉਹ ਦੇਖ ਕੇ ਵੀ ਫਾਈਨਲੀ 6-7 ਦਿਨੀ ਬਾਅਦ ਜਾ ਕੇ ਕਿਸੇ ਨੇ ਉਸ ਨੂੰ ਜਿਹੜਾ ਉਹ ਕੱਢਣ ਦੇ ਵਿੱਚ ਮਦਦ ਜਿਹੜੀ ਉਹ ਕੀਤੀ ਆ। ਉਹਨਾਂ ਨੇ ਫਿਰ 911 ਕਾਲ ਕਰਕੇ ਫਸਟ ਰਿਸਪੌਂਡਰਸ ਨੂੰ ਉੱਥੇ ਸੱਦਿਆ ਤੇ ਉਹਨਾਂ ਨੇ ਫਿਰ ਇਸ ਹਾਦਸਾਗ੍ਰਸਤ ਟਰੱਕ ਦੇ ਵਿੱਚੋਂ 27 ਸਾਲਾ ਮੈਥਿਊ ਨੂੰ ਜੀਵਤ ਕੱਢਿਆ। ਜੀ, ਯੂਐਨ ਦੇ ਹਿਊਮਨ ਰਾਈਟਸ ਆਫਿਸ ਦੇ ਸਪੋਕਸਪਰਸਨ ਸੀਫ ਮੇਗਾਨੋ ਉਹਨਾਂ ਨੇ ਮਿਡਲ ਈਸਟ ਦੇ ਵਿੱਚ ਜੋ ਗਾਜ਼ਾ ਦੇ ਵਿੱਚ ਵਾਪਰਿਆ ਆ ਉਹਨੂੰ ਲੈ ਕੇ ਆਪਣੀ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ। ਉਹ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜਾ ਕਤਲੋਗਾਰਤ ਆ ਉਹ ਇਜ਼ਰਾਈਲ ਵੱਲੋਂ ਗਾਜ਼ਾ ਦੇ ਵਿੱਚ ਹੋ ਰਹੀ ਆ। ਕ੍ਰਿਸਮਸ ਦੇ ਦਿਨਾਂ ਦੇ ਦੌਰਾਨ 2 ਦਿਨਾਂ 'ਚ 100 ਤੋਂ ਵੱਧ ਜਿਹੜੇ ਪੈਲਸਤੀਨੀਅਨ ਆ ਉਹ ਇਸ ਬੰਬਾਰਡਮੈਂਟ ਦੇ ਵਿੱਚ ਮਾਰੇ ਗਏ ਹੈਗੇ ਆ। ਕਈ ਜਿਹੜੇ ਛੋਟੇ-ਛੋਟੇ ਟਾਊਨ ਆ ਪੂਰੀ ਤਰ੍ਹਾਂ ਉਹ ਖਾਲੀ ਹੋ ਚੁੱਕੇ ਆ। ਮਿਲੀਅਨਸ ਆਫ ਲੋਕ ਜੋ ਆ ਉਹ ਮੂਵ ਹੋ ਚੁੱਕੇ ਆ। ਇਜ਼ਰਾਈਲ ਦੀ 에ਅਰ ਫੋਰਸ ਨੇ 50 ਤੋਂ ਵੱਧ ਜਿਹੜੇ ਸਟ੍ਰਾਈਕ ਆ ਉਹ ਮਿਡਲ ਗਾਜ਼ਾ ਦੇ ਵਿੱਚ 24 ਤੇ 25 ਦਸੰਬਰ ਜਦੋਂ ਕ੍ਰਿਸਮਸ ਸੀ ਤੇ ਨਾਲ ਦੀ ਨਾਲ 3 ਰਿਫਿਊਜੀ ਕੈਂਪ ਜਿਹੜੇ ਐਲ ਬੁਰੇ, ਐਲ ਨੁਸਰਤ ਤੇ ਐਲ ਮੈਗਾਜ਼ੀ ਇਹਨਾਂ ਦੇ ਉੱਤੇ ਸਿੱਟੇ ਹੈਗੇ ਆ। 2 ਸਟ੍ਰਾਈਕਸ 7 ਰੈਜ਼ੀਡੈਂਸ਼ੀਅਲ ਬਿਲਡਿੰਗ ਜੋ ਐਲ ਮਗਾਜ਼ੀ ਕੈਂਪ ਆ ਉਹਦੇ ਸਿੱਟੀਆਂ ਜਿੱਥੇ 86 ਪੈਲਸਤੀਨੀਅਨ ਮਾਰੇ ਗਏ ਤੇ ਜਿੰਨੇ ਫੱਟੜ ਹੋਏ ਉਹ ਅਨਨੋਨ ਨੰਬਰ ਹੈਗਾ ਆ। ਕਹਿੰਦੇ ਭਈ ਐਲ ਮਗਾਜ਼ੀ ਤੇ ਐਲ ਬੁਰੇਜ਼ ਕੈਂਪ ਜੋ ਆ ਉੱਥੇ ਮਰਨ ਵਾਲਿਆਂ ਦੀ ਗਿਣਤੀ 131 ਹੋ ਗਈ ਆ। ਸੋ ਇਹ ਉਹ ਕੈਂਪ ਆ ਜਿਹੜੇ ਲੋਕ ਵਿਚਾਰੇ ਆਪਣੇ ਸ਼ਹਿਰਾਂ ਨੂੰ ਛੱਡ ਕੇ ਟੈਂਟਾਂ ਦੇ ਵਿੱਚ ਰਹਿ ਰਹੇ ਆ ਤੇ ਉੱਥੇ ਜਦੋਂ ਇਹ ਬੰਬਾਰਡਮੈਂਟ ਹੁੰਦੀ ਆ ਤੇ ਉਹਦੇ ਨਾਲ ਇਹਨਾਂ ਦੀ ਜਿਹੜੀ ਆ ਮੌਤ ਹੁੰਦੀ ਹੈਗੀ ਆ। ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇੱਕ ਵਾਰੀ ਫਿਰ UN ਵੱਲੋਂ ਇਹ ਕਹਿ ਰਹੇ ਆ ਵੀ ਜੋ ਪ੍ਰਿੰਸੀਪਲਸ ਆਫ ਇੰਟਰਨੈਸ਼ਨਲ ਹਿਊਮਨਿਟੇਰੀਅਨ ਲਾਅ ਹੈਗੇ ਆ ਜਿਹਦੇ ਵਿੱਚ ਕਿੱਥੇ ਤੁਸੀਂ ਅਟੈਕ ਕਰ ਸਕਦੇ ਆ ਇਨੋਸੈਂਟ ਲੋਕਾਂ ਤੇ ਨਹੀਂ ਉਸ ਨੂੰ ਜਿਹੜਾ ਆ ਨਜ਼ਰੇ ਰੱਖਿਆ ਜਾਵੇ। ਕਹਿੰਦੇ ਵੀ ਇਜ਼ਰਾਈਲ ਦੀਆਂ ਫੋਰਸਿਸ ਨੂੰ ਸਾਰੇ ਹੀ ਮੈਜਰਸ ਲੈਣੇ ਚਾਹੀਦੇ ਆ ਤਾਂ ਕਿ ਜੋ ਸਿਵਲੀਅਨਸ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਸਕੇ। ਸੋ ਬਹੁਤ ਹੀ ਜਿਹੜੀ ਬੁਰੀ ਸਿਚੁਏਸ਼ਨ ਆ ਇਸ ਟਾਈਮ ਗਾਜ਼ਾ ਦੇ ਵਿੱਚ ਬਣੀ ਹੋਈ ਆ ਤੇ ਦੂਸਰੇ ਪਾਸੇ ਇਜ਼ਰਾਈਲ ਵਾਲਿਆਂ ਨੇ ਇਹ ਕਿਹਾ ਵੀ ਅਸੀਂ ਪਿੱਛੇ ਨਹੀਂ ਹਟਦੇ। ਗਰਾਊਂਡ ਅਫੈਂਸਿਵ ਜੋ ਆ ਉਹ ਉਹਨਾਂ ਨੇ ਇੱਕ ਵਾਰੀ ਫੇਰ ਤੇਜ਼ ਕਰ ਦਿੱਤੇ। ਈਵਨ ਦੋ ਕਹਿੰਦੇ ਦਰਜਨਾਂ ਦੇ ਕਰੀਬ ਲੋਕ ਬੁਰੀ
ਨੁਸਰਤ, ਮਗਾਜ਼ੀ, ਇਹ ਸਾਰੇ ਏਰੀਏ ਦੇ ਵਿੱਚ ਮਾਰ ਚੁੱਕੇ ਹੈਗੇ ਆ। ਹਮਾਸ ਰਨ ਹੈਲਥ ਮਿਨਿਸਟਰੀ ਨੇ ਇਹ ਕਿਹਾ ਵੀ 195 ਲੋਕ ਜੋ ਪਿਛਲੇ 24 ਘੰਟਿਆਂ ਦੇ ਵਿੱਚ ਮਾਰੇ ਗਏ ਹੈਗੇ ਆ। 21,000 ਤੋਂ ਵੱਧ ਲੋਕਾਂ ਦੀ, ਜਿਨ੍ਹਾਂ ਦੇ ਵਿੱਚ ਮੈਜੋਰਟੀ ਦੇ ਵਿੱਚ ਬੱਚੇ ਹੈਗੇ ਆ, ਬੀਬੀਆਂ ਆ, ਉਹ 11 ਹਫ਼ਤਿਆਂ ਦੇ ਵਿੱਚ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਅਕਤੂਬਰ 7 ਨੂੰ ਹਮਾਸ ਨੇ ਇਜ਼ਰਾਈਲ ਦੇ 1200 ਤੋਂ ਵੱਧ ਲੋਕਾਂ ਨੂੰ ਮਾਰ ਦਿੱਤਾ ਸੀ। ਮੈਜੋਰਟੀ 'ਚ ਉਹ ਸਿਵਲੀਅਨ ਹੀ ਸੀਗੇ। 240 ਨੂੰ ਹੋਸਟੇਜ ਬਣਾ ਲਿਆ ਸੀ। ਉਸੇ ਟਾਈਮ ਤੋਂ ਜਿਹੜੀ ਆ ਇਜ਼ਰਾਈਲ ਵੱਲੋਂ ਜਿਹੜੀ ਜੰਗ ਆ ਗਾਜ਼ਾ ਦੇ ਨਾਲ ਉਹ ਸ਼ੁਰੂ ਕੀਤੀ ਹੋਈ ਆ। ਤੇ ਪੂਰਾ ਜਿਹੜਾ ਮਨੁੱਖਤਾ ਦਾ ਘਾਣ, ਉਹ ਆਪਾਂ ਇਹ ਨਹੀਂ ਕਹਿੰਦੇ ਵੀ ਪਾਲਸਤੀਨੀਅਨ ਆ, ਇਜ਼ਰਾਈਲ ਦੋਨਾਂ ਪਾਸੇ ਜਿਹੜਾ ਹੋ ਰਿਹਾ ਆ, ਪਰ ਪਾਲਸਤੀਨੀਅਨ ਦਾ ਜਿਹੜਾ ਆ ਬਹੁਤ ਜ਼ਿਆਦਾ ਇਸ ਟਾਈਮ ਨੁਕਸਾਨ ਹੋ ਰਿਹਾ ਹੈਗਾ। ਜਾਨੀ ਨੁਕਸਾਨ ਹੋ ਰਿਹਾ, ਮਾਲੀ ਤਾਂ ਉਹ ਪੁੱਛੋ ਹੀ ਨਾ, ਵੀ ਪੂਰੇ ਦੇ ਪੂਰੇ ਜਿਹੜੇ ਸ਼ਹਿਰ ਆ ਉਹ ਫਲੈਟ ਕਰ ਦਿੱਤੇ ਗਏ। ਬਿਲਕੁਲ। ਟਰਕੀ ਦਾ ਜਿਹੜਾ ਅਰਡੋਗਨ ਆ, ਉਹਨਾਂ ਨੇ ਬਿਆਨ ਦਿੱਤਾ, ਉਹ ਕਹਿੰਦੇ ਵੀ ਇਸ ਟਾਈਮ ਨੇਤਨਯਾਹੂ ਤੇ ਹਿਟਲਰ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਜਿਹੜੇ ਇਹਨਾਂ ਦੇ ਐਕਸ਼ਨਸ ਦੇ ਵਿੱਚ ਆ। ਸੋ ਇੱਥੇ ਜਿਹੜੇ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੂੰ ਉਹਨਾਂ ਨੇ ਅਕਿਊਜ਼ ਕੀਤਾ ਆ ਜੈਨੋਸਾਈਡ ਨੂੰ, ਜਿਹੜਾ ਉਹ ਲੈ ਕੇ। ਉਧਰ ਪ੍ਰੈਜ਼ੀਡੈਂਟ ਬਾਈਡਨ ਤੇ ਜਿਹੜੇ ਕਤਾਰੀ ਅਮੀਰ ਨੇ ਸ਼ੇਖ ਤਮੀਮ ਬਿਨ ਹਾਮਦ ਅਲ ਥਾਨੀ, ਇਹ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਆ ਹੋਸਟੇਜਸ ਜਿਹੜੇ ਅਜੇ ਵੀ ਹਮਾਸ ਦੇ ਕੋਲ ਨੇ, ਉਹਨਾਂ ਨੂੰ ਛਡਾਉਣ ਦੇ ਲਈ, ਤੇ ਜਿਹੜੀ ਰਾਹਤ ਸਮੱਗਰੀ ਆ ਉਸ ਨੂੰ ਹੋਰ ਕਿੱਦਾਂ ਬੂਸਟ ਜਿਹੜਾ ਉਹ ਕੀਤਾ ਜਾਵੇ। ਕਤਰ ਤੇ ਇਜਿਪਟ ਨੇ ਪਹਿਲਾਂ ਵੀ ਇਜ਼ਰਾਈਲ ਤੇ ਹਮਾਸ ਦੇ ਦਰਮਿਆਨ ਸਮਝੌਤਾ ਜਿਹੜਾ ਆ ਨਵੰਬਰ ਵਿੱਚ ਕਰਵਾਇਆ ਸੀਗਾ। ਡਿਪਲੋਮੈਟਿਕ ਐਫਰਟਸ ਇਸ ਟਾਈਮ ਅਜੇ ਵੀ ਚੱਲ ਰਹੇ ਆ, ਪਰ ਅਜੇ ਤੱਕ ਕਿਸੇ ਸਿੱਟੇ ਦੇ ਉੱਤੇ ਪਹੁੰਚ ਜਿਹੜੇ ਆ ਉਹ ਨਹੀਂ ਸਕੇ। ਇਹਨਾਂ ਦੋ ਲੀਡਰਸ ਨੇ, ਬਾਈਡਨ ਨੇ ਤੇ ਕਤਾਰੀ ਅਮੀਰ ਨੇ, ਜਿਹੜੀ ਗੱਲਬਾਤ ਕੀਤੀ ਆ। ਕਹਿੰਦੇ ਵੀ ਜਿਹੜੇ ਰਿਮੇਨਿੰਗ ਹੋਸਟੇਜਸ ਆ, ਜਿਨ੍ਹਾਂ ਵਿੱਚ ਅਜੇ ਵੀ ਕਈ ਅਮਰੀਕੀ ਸਿਟੀਜ਼ਨ ਨੇ, ਉਹਨਾਂ ਦੇ ਕੋਲ ਬੰਧਕ ਨੇ, ਵੀ ਉਹਨਾਂ ਨੂੰ ਕਿੱਦਾਂ ਜਿਹੜਾ ਉਹ ਛਡਾਇਆ ਜਾ ਸਕੇ। ਕਤਾਰੀ ਜਿਹੜੇ ਸਟੇਟ ਨਿਊਜ਼ ਏਜੰਸੀ, ਉਹਨਾਂ ਨੇ ਕਿਹਾ ਆ ਵੀ ਉਹਨਾਂ ਨੂੰ ਕਾਲ ਆਈ ਸੀਗੀ ਜੋ ਬਾਈਡਨ ਹੁਣਾਂ ਦੀ, ਇਸ ਮਾਮਲੇ ਵਿੱਚ ਕੀ ਡਿਵੈਲਪਮੈਂਟ ਹੋਈ ਆ ਤੇ ਆਪਾਂ ਸਾਂਝੇ ਤੌਰ ਦੇ ਉੱਤੇ ਕੀ ਹੋਰ ਯਤਨ ਕਰ ਸਕਦੇ ਹਾਂ ਇਸ ਸਿਚੁਏਸ਼ਨ ਨੂੰ ਠੰਡਿਆਂ ਕਰਨ ਲਈ। ਜੀ, ਅਗਲੀ ਖਬਰ ਰੀਅਲ ਸਟੇਟ ਮਾਰਕੀਟ ਦੇ ਨਾਲ ਰਿਲੇਟਡ ਹੈ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਜ਼ੀਲੋ ਤੇ ਹੋਰ ਜੋ ਬੇ ਏਰੀਏ ਦੇ ਰੀਅਲਟਰਸ ਆ, ਉਹ ਕਹਿ ਰਹੇ ਆ ਵੀ ਮੇਬੀ 6% ਦੇ ਕਰੀਬ ਘਰਾਂ ਦੀਆਂ ਪ੍ਰਾਈਸਿਸ ਅਗਲੇ ਸਾਲ 2024 ਚ ਬੇ ਏਰੀਏ ਚ ਡਾਊਨ ਜਾ। ਪਰ ਅਮਰੀਕਾ ਦੇ ਖਾਸ ਕਰਕੇ ਕੈਲੀਫੋਰਨੀਆ ਦੇ ਕਈ ਸ਼ਹਿਰ ਇਦਾਂ ਦੇ ਆ ਜਿੱਥੇ ਕਹਿੰਦੇ ਵੀ ਬਹੁਤ ਹੀ ਜ਼ਿਆਦਾ ਜੋ ਆ ਪ੍ਰਾਈਸਿਸ ਡਾਊਨ ਚਲੇ ਗਈਆਂ ਹੈਗੀਆਂ। ਨਿਊਜ਼ ਵੀਕ ਨੇ ਅੱਜ ਇਹ ਰਿਪੋਰਟ ਛਾਪੀ ਆ ਵੀ ਇੱਕ ਕੈਲੀਫੋਰਨੀਆ ਦਾ ਸ਼ਹਿਰ ਜੋ ਹੈਗਾ ਯੋਸ਼ੂਆ ਟਰੀ, ਕਹਿੰਦੇ ਵੀ ਉੱਥੇ ਘਰ 6 ਲੱਖ ਦਾ ਕਿਸੇ ਨੇ 2021 ਦੇ ਵਿੱਚ ਖਰੀਦਿਆ ਸੀ, ਜੋ ਕਿ ਉਹ ਪਿਛਲੇ ਦਸੰਬਰ ਦੇ ਵਿੱਚ ਇਸ ਦਸੰਬਰ ਦੇ ਵਿੱਚ ਕੁਝ ਦਿਨ ਪਹਿਲਾਂ $3,40,000 ਦਾ ਵਿਕਿਆ, ਜੋ $2,40,000 ਲਾਸ ਦੇ ਦਿੱਤਾ, ਜੋ ਕਿ 47.3% ਬਣਦਾ ਹੈਗਾ। ਸੋ ਕਈ ਏਰੀਏ ਜਿਹੜੇ ਆ ਉੱਥੇ ਮਾਰਕੀਟ ਬਹੁਤ ਡਾਊਨ ਜਾ ਰਹੀ ਆ। ਕਈ ਏਰੀਏ ਇਦਾਂ ਦੇ ਆ ਵੀ ਉੱਥੇ ਘਰ ਵਿਕ ਰਹੇ ਆ। ਕਈ ਏਰੀਏਜ਼ ਕੈਲੀਫੋਰਨੀਆ ਚ ਇਦਾਂ ਦੇ ਆ ਜਿੱਥੇ ਕੋਈ ਐਕਟੀਵਿਟੀ ਨਹੀਂ ਹੋ ਰਹੀ। ਬੇ ਏਰੀਏ ਚ ਵੀ ਕਾਫੀ ਜਿਹੜੀ ਸਿਚੁਏਸ਼ਨ ਆ ਉਹ ਇਦਾਂ ਦੀ ਬਣੀ ਹੋਈ ਹੈਗੀ ਆ। ਸੋ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਦਾਂ ਦੀ ਸਿਚੁਏਸ਼ਨ ਆ। ਸੋ ਜਿੱਥੇ ਵੀ ਤੁਸੀਂ ਰਹਿੰਦੇ ਆ, ਲੋਕਲ ਜ਼ਰੂਰ ਵਾਚ ਕਰੋ। ਪਰ ਰੀਅਲ ਸਟੇਟ ਕਾਫੀ ਸ਼ੇਕੀ ਗਰਾਊਂਡਸ ਦੇ ਉੱਤੇ ਹੈਗੀ ਆ। ਈਵਨ ਦੋ ਜੋ ਵੱਖ-ਵੱਖ ਇਕੋਨੋਮਿਸਟ ਜਰੋਮੀ ਪਾਵਲ ਹੁਣੀ ਵੀ ਇਹ ਕਹਿ ਰਹੇ ਆ ਵੀ ਆਉਣ ਵਾਲੇ ਸਾਲ ਦੇ ਵਿੱਚ ਇੰਟਰਸਟ ਰੇਟ ਕਾਫੀ ਘਟੂਗਾ, ਪਰ ਹਜੇ ਕਿਸੇ ਨੂੰ ਜਿਹੜਾ ਯਕੀਨ ਨਹੀਂ ਹੋ ਰਿਹਾ ਹੈਗਾ ਵੀ ਕਿੱਥੇ ਜਿਹੜਾ ਇੰਟਰਸਟ ਰੇਟ ਉਹ ਜਾਊਗਾ। ਤੇ ਇਸ ਕਰਕੇ ਲੋਕ ਰੁਕੇ ਪਏ ਹੈਗੇ ਆ ਵੀ ਘਰ ਖਰੀਦੀਏ ਜਾਂ ਨਾ ਖਰੀਦੀਏ। ਜੀ ਜੀ, ਬਿਲਕੁਲ। ਤੇ ਅਗਲੀ ਜਿਹੜੀਆਂ ਖਬਰਾਂ ਦੇ ਉੱਤੇ ਨਜ਼ਰ ਮਾਰੀਏ, ਆਸਟ੍ਰੇਲੀਆ ਵਿੱਚ ਵੀ ਇਸ ਟਾਈਮ ਸਟਾਰਮਸ ਦੀ ਦਸਤਕ ਚੱਲ ਰਹੀ ਆ। ਇਹ ਕ੍ਰਿਸਮਸ ਦੀਆਂ ਛੁੱਟੀਆਂ ਦੇ ਦਰਮਿਆਨ ਕਾਫੀ ਭੈੜੇ ਤੇ ਖਤਰਨਾਕ ਜਿਹੜੇ ਸਵੀਅਰ ਥੰਡਰ ਸਟਾਰਮਸ ਆ ਉਹ ਆਏ ਆ। ਹੁਣ ਤੱਕ ਰਿਪੋਰਟਾਂ ਦੇ ਮੁਤਾਬਕ 8 ਜਣਿਆਂ ਦੀਆਂ ਉੱਥੇ ਮੌਤਾਂ ਹੋ ਚੁੱਕੀਆਂ ਤੇ 1 ਜਣਾ ਮਿਸਿੰਗ ਦੱਸਿਆ ਗਿਆ ਆ। ਇਹ ਕਾਫੀ ਵਾਈਲਡ ਵੈਦਰ ਕਹਿੰਦੇ ਰਿਹਾ ਆ ਉੱਥੇ ਦੇ ਜਿਹੜੇ ਸੂਬੇ ਵਿਕਟੋਰੀਆ, ਨਿਊ ਸਾਊਥ ਵੇਲਜ਼ ਤੇ ਕੁਈਨਜ਼ਲੈਂਡ ਦੇ ਦਰਮਿਆਨ ਕਾਫੀ ਗੜੇਮਾਰੀ ਤੇ ਬਹੁਤ ਭਾਰੀ ਮੀਂਹ ਪਿਆ। ਕਹਿੰਦੇ ਇੰਨੀਆਂ ਤੇਜ਼ ਹਵਾਵਾਂ ਸੀ, ਕਈ ਘਰਾਂ ਦੀਆਂ ਛੱਤਾਂ ਵੀ ਉੱਥੇ ਉੱਡ ਗਈਆਂ ਆ। ਸੋ ਇੱਕ ਯਾਚ ਦੇ ਵਿੱਚ 3 ਜਣੇ ਸੀਗੇ,
ਉਹਨਾਂ ਦੀ ਯਾਦ 'ਚ ਪਲਟਣ ਦੇ ਕਰਕੇ 3 ਜਣਿਆਂ ਦੀ ਉੱਥੇ ਮੌਤ ਹੋਈ ਹੈਗੀ ਆ। ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਬੱਚੀਆਂ ਤੋਂ ਲੈ ਕੇ ਔਰਤਾਂ ਜਿਹੜੇ ਆ ਇਹ ਫਲੱਡ ਦੇ ਵਿੱਚ, ਸਟਾਰਮ ਵਾਟਰ ਡਰੇਨਸ ਦੇ ਵਿੱਚ ਕਹਿੰਦੇ ਆ ਉਹ ਰੁੜੇ ਨਜ਼ਰ ਆਏ ਨੇ। ਅਥਾਰਟੀਜ਼ ਕਹਿ ਰਹੀਆਂ ਅਜੇ ਵੀ ਜਿਹੜੀਆਂ ਚੋਅ ਨੇ, ਸਟੀਮਸ ਨੇ ਤੇ ਜਿਹੜੇ ਦਰਿਆ ਨੇ ਉਹ ਬਹੁਤ ਤੇਜ਼ੀ ਦੇ ਨਾਲ ਵੱਧ ਰਹੇ ਨੇ, ਤਾਂ ਨੂੰ ਆ ਰਹੇ ਆ, ਤੇ ਹੋ ਸਕਦਾ ਹੈ ਵੀ ਜਿਹੜੇ ਬੰਨ੍ਹ ਆ ਉਹ ਉਹਨਾਂ ਨੂੰ ਤੋੜ ਕੇ ਆਲੇ ਦੁਆਲੇ ਦੇ ਘਰਾਂ ਦੇ ਵਿੱਚ ਜਾਂ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਇਸ ਟਾਈਮ ਜਿਹੜੇ ਫਲੱਡ ਆ ਉਹ ਆ ਸਕਦੇ ਨੇ। ਕੁਈਨਜ਼ਲੈਂਡ ਦੀ ਜਿਹੜੀ ਸਟੇਟ ਓਨਡ ਐਨਰਜੈਟਿਕਸ ਆ ਉਹਨਾਂ ਨੇ ਕਿਹਾ ਵੀ ਅਜੇ ਵੀ ਤਕਰੀਬਨ 1 ਲੱਖ ਘਰ ਬਿਜਲੀ ਤੋਂ ਬਗੈਰ ਚੱਲ ਰਹੇ ਨੇ। ਉਹਨਾਂ ਦੀ ਮੀਟੀਓਰੋਲੋਜੀ ਡਿਪਾਰਟਮੈਂਟ ਬਿਊਰੋ ਜਿਹੜਾ ਆ ਉਹਨਾਂ ਨੇ ਫੋਰਕਾਸਟ ਕੀਤੀ ਆ ਵੀ ਆਉਂਦੇ ਦਿਨਾਂ ਦੇ ਵਿੱਚ ਵੀ ਵੈਦਰ ਇਦਾਂ ਦਾ ਹੀ ਸਖਤ ਹੋਰ ਰਹਿ ਸਕਦਾ ਆ। ਜੀ, ਅਗਲੀ ਖਬਰ ਵੱਲ ਚਲੀਏ। ਯੂਐਸ ਦਾ ਆਨਲਾਈਨ ਰਿਟੇਲਰ ਜ਼ੁਲੀਲੀ ਕਰਕੇ ਜੋ ਕੰਪਨੀ ਸੀ ਉਹ ਲਿਕੁਇਡੇਸ਼ਨ ਦੇ ਵਿੱਚ ਚਲੀ ਗਈ ਆ, ਤੇ ਬਹੁਤ ਸਾਰੇ ਲੋਕਾਂ ਨੇ ਜੋ ਸਮਾਨ ਵੀ ਆਰਡਰ ਕੀਤਾ ਸੀ ਉਹ ਕਹਿੰਦੇ ਵੀ ਜਿਨ੍ਹਾਂ ਦਾ ਅਸੀਂ ਸਮਾਨ ਨਹੀਂ ਭੇਜ ਸਕੇ ਉਹ ਆਰਡਰ ਉਹ ਕੈਂਸਲ ਕਰਨ ਜਾ ਰਹੇ ਆ ਤੇ ਲੋਕਾਂ ਨੂੰ ਰਿਫੰਡ ਕਰਨ ਜਾ ਰਹੇ ਆ। ਸਿਆਟਲ ਬੇਸਡ ਕੰਪਨੀ ਨੇ ਆਪਣੀ ਵੈਬਸਾਈਟ ਜੋ ਜ਼ੁਲੀਲੀ ਦਾ ਹੈਗਾ ਆ ਉਹਦੇ ਉੱਤੇ ਇਹ ਲਿਖਿਆ ਆ ਵੀ ਕੰਪਨੀ ਪੂਰੀ ਤਰ੍ਹਾਂ ਸ਼ਟ ਡਾਊਨ ਹੋਣ ਜਾ ਰਹੀ ਹੈਗੀ ਆ। 2010 ਦੇ ਵਿੱਚ ਇਹ ਕੰਪਨੀ ਫਾਊਂਡ ਕੀਤੀ ਗਈ ਸੀ। ਸ਼ੁਰੂਆਤ ਹੋਈ ਸੀ ਕੰਪਨੀ ਦੀ ਡੈਰਲ ਕੈਵਨਸ ਤੇ ਮਾਰਕ ਵੈਂਡਨ ਵੱਲੋਂ, ਤੇ 2015 ਚ $2.4 ਬਿਲੀਅਨ ਇਹਨਾਂ ਨੇ ਜੋ ਆ ਇਹਨਾਂ ਨੂੰ ਫੰਡਿੰਗ ਵੀ ਹੋ ਗਈ ਸੀ। ਇੱਕ ਟਾਈਮ ਦੇ ਉੱਤੇ ਬੜੀ ਟੌਪ ਨੌਚ ਇਹ ਕੰਪਨੀ ਜਾ ਰਹੀ ਸੀ, ਪਰ ਆਲ ਆਫ ਸਡਨ ਐਮਾਜ਼ੋਨ ਦਾ ਜਿਹੜਾ ਕੰਪੀਟੀਸ਼ਨ ਆ ਉਹ ਇਹਨਾਂ ਨੂੰ ਲੈ ਬੈਠਾ। ਸੋ ਇਹ ਕੰਪਨੀ ਆ ਪੂਰੀ ਤਰ੍ਹਾਂ ਬੰਦ ਹੋਣ ਜਾ ਰਹੀ ਆ। ਹਜ਼ਾਰਾਂ ਦੇ ਕਰੀਬ ਇਹਨਾਂ ਦੇ EMPLOYEE ਸੀ, ਉਹ ਸਾਰੇ ਜਿਹੜੇ ਆ ਉਹ ਲੇ ਆਫ ਹੋ ਗਏ। ਜੀ, ਅਗਲੀ ਗੱਲ ਕਰਦੇ ਜਾਈਏ। ਪੈਰਿਸ ਦੇ ਵਿੱਚ ਜਿਹੜਾ ਆਈਫਲ ਟਾਵਰ ਆ ਉਹ ਬਹੁਤ ਮਸ਼ਹੂਰ ਜਗ੍ਹਾ ਆ, ਤੇ ਫਰਾਂਸ ਵਾਲੇ ਉੱਦਾਂ ਜਾਣੇ ਜਾਂਦੇ ਆ ਵੀ ਭਾਈ ਜਦੋਂ ਸਟ੍ਰਾਈਕਾ ਕਰਦੇ ਆ ਸੜਕਾਂ ਤੇ ਆਉਂਦੇ ਆ ਤੇ ਫਿਰ ਵਹਿੰਦੇ ਵਾਂਦੇ ਕੁਛ ਨਹੀਂ ਆ, ਪੂਰਾ ਹੀ ਕੰਮ ਜਿਹੜਾ ਉਹਨਾਂ ਦਾ ਖਿੱਚ ਕੇ ਹੀ ਚੱਲਦਾ ਆ। ਆਈਫਲ ਟਾਵਰ ਦਾ ਜਿਹੜਾ ਸਟਾਫ ਆ ਉਹਨਾਂ ਨੇ ਜਿਹੜਾ ਸਟ੍ਰਾਈਕ ਕਰ ਦਿੱਤੀ ਆ, ਤੇ ਉੱਥੇ ਦੀ ਜਿਹੜੀ ਯੂਨੀਅਨ ਆ ਉਹ ਨਾਲ ਕਹਿ ਰਹੀ ਆ ਵੀ ਕਈ ਕਹਿੰਦੇ ਵੀ ਇਹ ਲੈਂਡਮਾਰਕ ਦੇ ਵਿੱਚ ਤਾਂ ਇਹ ਹੈਡਡ ਫਾਰ ਡਿਜ਼ਾਸਟਰ, ਇਹਦਾ ਕੰਮ ਜਿਹੜਾ ਕਾਫੀ ਖਰਾਬ ਜਿਹੜਾ ਉਹ ਹੋ ਚੁੱਕਾ ਆ। 365 ਦਿਨ ਉੱਦਾਂ ਇਹ ਟਾਵਰ ਖੁੱਲ੍ਹਾ ਰਹਿੰਦਾ ਆ, ਕਦੀ ਕਦੀ ਸਟ੍ਰਾਈਕਾਂ ਕਰਕੇ ਹੀ ਇਹ ਬੰਦ ਕਰਨਾ ਪੈਂਦਾ ਹੈ। ਜਿਹੜਾ ਇਸ ਦਾ ਕ੍ਰੀਏਟਰ ਸੀਗਾ ਗੁਸਤਾਫ ਆਈਫਲ, ਉਹਦੀ ਜਿਹੜੀ 100ਵੀਂ ਐਨੀਵਰਸਰੀ ਆ ਮੌਤ ਦੀ, ਉਸ ਦੇ ਦਰਮਿਆਨ ਉਸ ਦੇ ਨਾਲ ਹੀ ਇਹ ਕੋਇਨਸਾਈਡ ਹੋਇਆ ਜਿਹੜੀਆਂ ਪਲੈਨਡ ਇਵੈਂਟਸ ਜਿਹੜੀਆਂ ਰੱਖੀਆਂ ਗਈਆਂ ਸੀਗੀਆਂ ਉਸ ਦਰਮਿਆਨ ਜਿਹੜੇ ਕੰਟਰੈਕਟ ਨੈਗੋਸੀਏਸ਼ਨ ਦੇ ਚੱਲਦਿਆਂ ਉੱਥੋਂ ਦੇ ਵਰਕਰਸ ਨੇ ਜਿਹੜੀ ਸਟ੍ਰਾਈਕ ਆ ਉਹ ਕਰ ਦਿੱਤੀ ਹੈਗੀ ਆ। ਸੋ 27 ਦਸੰਬਰ ਨੂੰ ਕਹਿੰਦੇ ਆ ਵੀ ਉੱਥੇ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀਗਾ, ਪਰ ਯੂਨੀਅਨ ਨੇ ਸਟੇਟਮੈਂਟ ਦੇ ਵਿੱਚ ਕਿਹਾ ਆ ਵੀ ਕਹਿੰਦੇ ਵੀ ਜਿਸ ਤਰੀਕੇ ਨਾਲ ਇਸ ਟਾਈਮ ਇਹਨੂੰ ਮੈਨੇਜ ਕੀਤਾ ਜਾ ਰਿਹਾ ਆ ਇਹ ਜਲਦ ਹੀ ਜਿਹੜਾ ਇਹ ਪੂਰੀ ਤਰ੍ਹਾਂ ਨੁਕਸਾਨਿਆ ਜਿਹੜਾ ਉਹ ਜਾਵੇਗਾ, ਡਿਜ਼ਾਸਟਰ ਜਿਹੜਾ ਉਹ ਹੋਊਗਾ। ਪਰ ਫਰਾਂਸ ਵਾਲੇ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਪ੍ਰੋਟੈਸਟ ਕਰਨ ਦੇ ਵਿੱਚ ਜਿਹੜੇ ਖਾਸੇ ਜਾਣੇ ਜਾਂਦੇ ਆ। ਜੀ, ਜਾਂਦੇ ਜਾਂਦੇ ਜੇ ਮੌਸਮ ਦੀ ਗੱਲਬਾਤ ਕਰਦੇ ਜਾਈਏ, ਵੈਸਟ ਕੋਸਟ ਦੇ ਵਿੱਚ ਮਲਟੀਪਲ ਸਟਾਰਮਸ ਆ ਰਹੇ ਹੈਗੇ ਆ। ਰਾਉਂਡ 1 ਸਟਾਰਮ ਜਿਹੜਾ ਆ ਉਹ ਕਹਿੰਦੇ ਵੀ I-5 ਕੋਰੀਡੋਰ ਜੋ ਕੈਨੇਡੀਅਨ ਬਾਰਡਰ ਦੇ ਨਾਲ ਨਾਰਥਰਨ ਕੈਲੀਫੋਰਨੀਆ ਤੋਂ ਲੈ ਕੇ I-5 ਜਾਂਦਾ ਹੈਗਾ। ਸੋ ਇੱਥੇ ਜਿਹੜਾ ਮੀਂਹ ਆ ਕਾਫੀ ਜ਼ਿਆਦਾ ਜੋ ਪਊਗਾ। ਜਿਹੜੀਆਂ ਉੱਚੀਆਂ ਪਹਾੜੀਆਂ ਹੈਗੀਆਂ ਉਹਨਾਂ ਦੇ ਉੱਤੇ ਜਿਹੜੀ ਸਨੋ ਆ ਉਹ ਵੀ 2 ਤੋਂ ਲੈ ਕੇ 4 ਇੰਚ ਤੱਕ ਪੈਣ ਦੀ ਜਿਹੜੀ ਆਸ ਹੈਗੀ ਆ। ਫਰਾਈਡੇ ਨੂੰ ਜੋ ਵੀਕਐਂਡ ਆਉਣਾ ਹੈ ਉਸ ਟਾਈਮ ਦੇ ਉੱਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਸਟਾਰਮ ਆ ਰਿਹਾ। ਪਿਛਲਾ ਜਿਹੜਾ ਸਟਾਰਮ ਆਇਆ ਸੀ ਉਸ ਨੇ ਆਕਸਨਾਰਡ ਜਾਂ ਹੋਰ ਕਈ ਟਾਊਨ ਆ ਉਹਨਾਂ ਦੇ ਵਿੱਚ ਕਾਫੀ ਨੁਕਸਾਨ ਕੀਤਾ ਕਿਉਂਕਿ ਉੱਥੇ ਫਲੱਡਿੰਗ ਹੋ ਗਈ ਹੈਗੀ ਆ। ਇਸ ਫਰਾਈਡੇ ਨੂੰ ਇਸ ਮੀਂਹ ਆਉਣ ਤੋਂ ਬਾਅਦ 5 ਇੰਚ ਤੱਕ ਟੋਟਲ ਜਿਹੜਾ ਮੀਂਹ ਆ ਉਹ ਸਦਰਨ ਕੈਲੀਫੋਰਨੀਆ ਦੇ ਵਿੱਚ ਪੈ ਜਾਊਗਾ। ਪਰ ਇਸ ਸਟਾਰਮ ਦੇ ਨਾਲ 1 ਤੋਂ ਲੈ ਕੇ 2 ਇੰਚ ਤੱਕ ਜਿਹੜਾ ਮੀਂਹ ਆ ਉਹ ਸਦਰਨ ਕੈਲੀਫੋਰਨੀਆ ਦੇ ਵਿੱਚ ਪਊਗਾ, ਤੇ ਨਾਰਥਰਨ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਆ 1 ਇੰਚ ਤੱਕ ਮੀਂਹ ਪੈਣ ਦੀ ਆਸ। ਜੀ ਬਿਲਕੁਲ, ਤੇ ਹੁਣ ਆਪਾਂ ਇੱਥੇ ਇਜਾਜ਼ਤ ਜਿਹੜੀ ਉਹ ਲੈਂਦੇ ਆ ਪ੍ਰੋਗਰਾਮ ਦੀ, ਜਿਹੜੀ ਉਹ ਇੱਥੇ ਹੀ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਾਂਦੇ ਜਾਂਦੇ ਇੱਕ ਵਾਰੀ ਫੇਰ ਆਪਾਂ ਜਿਹੜੇ ਪ੍ਰੋਗਰਾਮ ਆ ਰਹੇ ਆ ਫਤਿਹਗੜ੍ਹ ਸਾਹਿਬ ਤੋਂ ਉਹ ਜ਼ਰੂਰ ਦੱਸਦੇ ਜਾਈਏ। ਜੀ ਬਿਲਕੁਲ ਜੀ, ਲਾਈਵ ਚੱਲ ਰਿਹਾ YouTube Facebook ਦੇ ਉੱਤੇ, ਤੇ ਸ਼ਾਮ ਨੂੰ ਜਿਹੜੇ 6 ਤੋਂ 8 ਵਜੇ ਦੇ ਦਰਮਿਆਨ ਸ਼ਾਮ ਦੇ ਦੀਵਾਨਾਂ ਦੇ ਵਿੱਚ ਵੀ
ਤੁਸੀਂ ਉਹਨਾਂ ਪ੍ਰੋਗਰਾਮਾਂ ਨੂੰ ਜਿਹੜਾ ਉਹ ਸਰਵਣ ਕਰ ਸਕੋਗੇ। ਜਿਨ੍ਹਾਂ ਨੇ ਇਹਨਾਂ ਪ੍ਰੋਗਰਾਮਾਂ ਦੇ ਲਈ ਸਪਾਂਸਰਸ਼ਿਪ ਦਿੱਤੀ ਆ, ਉਹਨੂੰ ਸਪਾਂਸਰ ਕੀਤਾ ਆ, ਉਹਨਾਂ ਦਾ ਅਸੀਂ ਤਹਿ ਦਿਲੋਂ ਸ਼ੁਕਰੀਆ ਧੰਨਵਾਦ ਜਿਹੜਾ ਉਹ ਕਰਦੇ ਹਾਂ। ਆਉਂਦੇ ਜਿਹੜੇ 2 ਦਿਨ, ਅੱਜ ਦਾ ਕੱਲ੍ਹ ਦਾ ਦਿਨ ਵੀ ਜਿਹੜੇ ਪ੍ਰੋਗਰਾਮ ਆ ਉੱਥੋਂ ਚੱਲਦੇ ਰਹਿਣਗੇ। ਸ਼ਹੀਦੀ ਸਭਾ ਜਿਹੜੀ ਆ ਉੱਥੋਂ ਦੇ ਜਿਹੜੇ ਸਿੱਧੇ ਪ੍ਰਸਾਰਣ, ਤੇ ਉਸ ਤੋਂ ਪਹਿਲਾਂ ਤਕਰੀਬਨ 1 ਵੀਕ ਜਿਹੜਾ ਉਹ ਲਗਾਤਾਰ ਜਿਹੜੇ ਪ੍ਰੋਗਰਾਮ ਆ ਵੱਖ-ਵੱਖ ਜਿਹੜੇ ਕਹਿ ਲਓ ਵੀ ਅਨੰਦਪੁਰ ਸਾਹਿਬ ਤੋਂ ਜਦੋਂ ਚੱਲੇ, ਵੱਖ-ਵੱਖ ਥਾਵਾਂ ਦੇ ਉੱਤੇ, ਵੱਖ-ਵੱਖ ਪੜਾਵਾਂ ਦੇ ਉੱਤੇ ਜਿਹੜੇ ਗੁਰੂ ਘਰ, ਇਤਿਹਾਸਿਕ ਗੁਰੂ ਘਰ ਨੇ, ਉੱਥੋਂ ਜਿਹੜੇ ਸਿੱਧੇ ਪ੍ਰਸਾਰਣ ਤੁਹਾਨੂੰ ਅਸੀਂ ਦਿਖਾਉਂਦੇ ਜੀ। ਜੇ ਕੋਈ ਮਿਸ ਵੀ ਕਰ ਗਿਆ, ਕੰਮ ਤੇ ਹੁੰਨੇ ਆ ਜਾਂ ਹੋਰ ਆ, ਸਾਰੇ ਹੀ ਪੰਜਾਬੀ ਰੇਡੀਓ USA ਦੇ ਫੇਸਬੁੱਕ ਚੈਨਲ ਤੇ YouTube ਚੈਨਲ ਦੇ ਉੱਤੇ ਪਏ ਆ, ਤੇ ਤੁਸੀਂ ਕਿਸੇ ਵੀ ਟਾਈਮ ਇਹਨਾਂ ਨੂੰ ਦੇਖ ਸਕਦੇ ਆ। ਹੁਣ ਲੈਂਦੇ ਹਾਂ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਅਕਾਲ।